ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੇ ਮੇਰੇ ਵੱਲੋਂ ਜਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਇਹ ਪ੍ਰੋਗਰਾਮ ਲੈ ਕੇ ਆਉਂਦੇ ਆ ਹਰ ਬੁੱਧਵਾਰ ਸ਼ਾਮ ਦੇ 6 ਵਜੇ ਆਸਟ੍ਰੇਲੀਆ ਦਾ ਟਾਈਮ ਹੈ ਇਹ। ਸੋ ਇਹਦੇ ਵਿੱਚ ਤੁਸੀਂ ਆਪਣੇ ਸਵਾਲ ਜਵਾਬ ਕਰ ਸਕਦੇ ਹੋ ਮਾਈਗ੍ਰੇਸ਼ਨ ਦੇ ਸੰਬੰਧਿਤ ਤੇ ਆਪਾਂ ਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਇਹਦੇ ਵਿੱਚ, ਜੋ ਕਿ ਆਪਾਂ ਨੰਬਰ ਵੈਰੀ ਸੂਨ ਤੁਹਾਨੂੰ ਅਨਾਉਂਸ ਕਰਾਂਗੇ। ਪਰ ਹਮੇਸ਼ਾ ਦੀ ਤਰ੍ਹਾਂ ਆਪਣਾ ਸਾਥ ਦੇ ਰਹੇ ਨੇ ਅਮਨ ਭੰਗੂ ਜੀ। ਸਭ ਤੋਂ ਪਹਿਲਾਂ ਕਰਦੇ ਆਪਾਂ ਭੰਗੂ ਹੁਣਾਂ ਦਾ ਸਵਾਗਤ। ਅਮਨ ਜੀ ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਥੈਂਕ ਯੂ ਸੋ ਮਚ ਜੀ, ਸ਼ੁਕਰੀਆ। ਤੇ ਮੇਰੇ ਵੱਲੋਂ ਵੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਹੋਰ ਸੁਣਾਓ ਕੀ ਹਾਲ ਚਾਲ? ਬੜਾ ਵਧੀਆ ਹਾਲ ਚਾਲ ਹੈ ਜੀ, ਠੀਕ ਹੈ। ਪਰ ਅੱਜ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਹੈ। ਮੈਂ ਹੁਣ ਦੋ ਫਿਰ ਮੈਂ ਦੱਸਦਾ, ਮੈਂ ਹੱਸਿਆ ਗਿਆ। ਹਾਂਜੀ ਠੀਕ ਹੈ। ਪਹਿਲਾਂ ਤਾਂ ਮੈਨੂੰ ਇਹ ਦੱਸੋ, ਜਿਹੜੇ ਪਿਛਲੇ 1-2 ਹਫ਼ਤੇ ਤੁਸੀਂ ਗੈਰ ਹਾਜ਼ਰ ਰਹੇ ਹੋ, ਵੀ ਇਹ ਕੋਈ ਸੇਮ ਕੋਈ ਇਸ਼ੂ ਤਾਂ ਨਹੀਂ, ਕੋਈ ਦੰਦ ਦੀ ਪ੍ਰੋਬਲਮ ਤਾਂ ਨਹੀਂ ਸੀ ਤੁਹਾਡੇ ਕੋਈ, ਜਿੱਦਾਂ ਮੈਂ ਪਹਿਲਾਂ ਨਹੀਂ ਭਰਾ ਦੰਦ ਦੀ ਪ੍ਰੋਬਲਮ ਨਹੀਂ, ਵੈਸੇ ਖੈਰ ਉੱਦਾਂ ਹੀ ਮਤਲਬ ਕੀ ਕਹਿੰਦੇ ਹੁੰਦੇ ਆ ਝਮੇਲੇ, ਟੱਬਰ ਟੀਰ ਵਾਲੇ ਝਮੇਲੇ। ਹਾਂਜੀ ਉਹ ਕਹਿ ਸਕਦੇ। ਥੋੜਾ ਜੌਬ ਕੰਮ ਦਾ ਟਾਈਮ ਚੇਂਜ ਹੋਇਆ ਸੀਗਾ, ਹੁਣ ਅੱਜ ਕੱਲ੍ਹ ਨਾਈਟ ਨੂੰ ਕਰ ਰਹੇ ਕੰਮ, ਤਾਂ ਕਰਕੇ ਫਿਰ ਠੀਕ ਹੈ ਉਹ ਛੁੱਟੀ ਮਿਲ ਨਹੀਂ ਪਾਈ ਤੁਹਾਡੇ ਤੋਂ। ਚਲੋ ਤੁਹਾਡੇ ਨਾਲ ਪ੍ਰੇਮ ਪਿਆਰ ਹੈਗਾ ਜੀ ਜੀ, ਮੈਂ ਛੁੱਟੀ ਲੈ ਲਈ, ਪਰ ਉਧਰੋਂ ਛੁੱਟੀ ਮਿਲ ਨਹੀਂ ਸੀ ਪਾਈ ਤਾਂ ਕਰਕੇ। ਮਤਲਬ ਭਰਜਾਈ ਵੱਲੋਂ ਛੁੱਟੀ ਕਿ ਕੰਮ ਵੱਲੋਂ? ਨਹੀਂ ਕੰਮ ਵੱਲੋਂ। ਮੈਂ ਤਾਂ ਹੱਸਿਆ ਸੀ ਪਹਿਲਾਂ, ਮੈਂ ਤਾਂ ਹੱਸਿਆ ਸੀ ਮੈਂ ਜੋ ਤੁਹਾਨੂੰ ਕਿਹਾ ਵੀ ਹੋਰ ਸੁਣਾਓ ਕੀ ਹਾਲ ਚਾਲ, ਮੈਂ ਤੁਸੀਂ ਕਹੋਗੇ ਵੀ ਹਾਲ ਚਾਲ ਤਾਂ ਤੁਹਾਡਾ ਪੁੱਛਣਾ ਚਾਹੀਦਾ। ਨਹੀਂ ਬਣਦਾ ਤਾਂ ਵੈਸੇ ਇਹੀ ਸੀਗਾ। ਚਲੋ ਖੈਰ ਨਹੀਂ ਹੋ ਗਿਆ, ਪੁੱਛਿਆ ਗਿਆ ਜੀ। ਤੇ ਬਾਕੀ ਪ੍ਰੋਗਰਾਮ ਬਹੁਤ ਸੋਹਣਾ ਸੀਗਾ, ਉਹ ਆਪਣਾ ਤੁਹਾਡੇ ਨਾਲ ਕਰਿਆ ਸੀ ਜਿਹੜੀ ਭੈਣ ਜੀ ਹੁਣਾਂ ਨੇ। ਵੈਰੀ ਨਾਈਸ। ਹਾਂਜੀ ਥੈਂਕ ਯੂ ਜੀ। ਤੇ ਫੇਸ ਉਹਨਾਂ ਦਾ ਸਮਾਈਲੀ ਹੈ ਜੀ, ਤੇ ਮੈਨੂੰ ਲੱਗਦਾ ਕਿ ਹੁਣ ਤੁਸੀਂ ਉਹਨਾਂ ਨੂੰ ਕੰਟੀਨਿਊ ਹੀ ਰੱਖੋ। ਹਾਂਜੀ ਜੀ। ਤੇ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ, ਆਪਾਂ ਇਹ 'ਚ ਹਲਕੀ ਫੁਲਕੀਆਂ ਗੱਲਾਂ ਵੀ ਕਰਦੇ ਹੁੰਦੇ ਆ। ਬਾਕੀ ਤੁਹਾਡੇ ਸਵਾਲ ਹੁੰਦੇ ਨੇ ਮਾਈਗ੍ਰੇਸ਼ਨ ਦੇ ਸੰਬੰਧਿਤ, ਤੁਸੀਂ ਮੈਸੇਜ ਦੇ ਰਾਹੀਂ ਪੁੱਛ ਸਕਦੇ ਹੋ, ਔਰ ਆਪਾਂ ਨੂੰ ਲਾਈਵ ਕਾਲ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ, ਜੋ ਕਿ ਨੰਬਰ ਹੈਗਾ 0735589436। ਫਿਰ ਮੈਂ ਇੱਕ ਵਾਰ ਰਿਪੀਟ ਕਰ ਦਿੰਦਾ 0735589436। ਸੋ ਤੁਹਾਡਾ ਕੋਈ ਵੀ ਸਵਾਲ ਹੋਵੇ ਪਲੀਜ਼ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਮੈਸੇਜ ਵੀ ਕਰ ਸਕਦੇ ਹੋ। ਤੇ ਭੰਗੂ ਸਾਹਿਬ ਜੇ ਆਪਾਂ ਸਵਾਲ ਜਵਾਬ ਦੀ ਗੱਲਬਾਤ ਪਹਿਲਾਂ ਸ਼ੁਰੂ ਕਰੀਏ, ਜਿੱਦਾਂ ਕਿ ਪੁਰਾਣਾ ਹੀ ਸਵਾਲ ਆਪਾਂ ਨੂੰ ਆਉਂਦਾ ਹੁੰਦਾ ਸੀ ਹਨਾ, ਕਦੋਂ ਖੁੱਲੂਗਾ ਸਾਰਾ ਕੁਝ, ਜਿਹਦੇ ਵਿੱਚ ਕਿ ਖਾਸ ਕਰਕੇ ਗੱਲ ਹੁੰਦੀ ਸੀ ਫਲਾਈਟਾਂ ਦੀ। ਜੀ ਜੀ ਜੀ। ਤੇ ਉਹ ਵੀ ਆਪਾਂ ਨੂੰ ਜ਼ਿਆਦਾ ਸਵਾਲ ਆਉਂਦੇ ਹੁੰਦੇ ਸੀ ਇੰਡੀਆ ਤੋਂ ਹਨਾ। ਤੇ ਆਪਾਂ ਹਮੇਸ਼ਾ ਇੱਕ ਧਰਵਾਸਾ ਜਿਹਾ ਦਿੰਦੇ ਹੁੰਦੇ ਸੀ ਵੀ ਕੋਈ ਨਹੀਂ, ਆਪਾਂ ਜਦੋਂ ਪਿਛਲਾ ਸਾਲ ਲੰਘਿਆ 2020 ਆਪਾਂ ਕਹਿੰਦੇ ਸੀ ਜਨਵਰੀ ਫਰਵਰੀ 'ਚ ਖੁੱਲ ਜਾਣਾ। ਜਨਵਰੀ ਫਰਵਰੀ 'ਚ ਆਪਾਂ ਨੂੰ ਦੱਸਿਆ ਯਾਰ ਵੀ ਨਹੀਂ ਖੁੱਲਦੀ ਬਣਦੀ ਗੱਲ, ਫਿਰ ਆਪਾਂ ਮਾਰਚ ਅਪ੍ਰੈਲ ਤੇ ਆ ਗਏ। ਪਰ ਹੁਣ ਤੇ ਮੰਨ ਲਓ ਮਈ ਸਟਾਰਟ ਹੋ ਗਿਆ ਤੇ ਆਪਣੇ ਉਧਰ ਖਲਾਰਾ ਹੋਰ ਜ਼ਿਆਦਾ ਪੈ ਗਿਆ ਜੀ। ਤੇ ਤੁਹਾਨੂੰ ਲੱਗਦਾ ਨਹੀਂ ਕਿ ਦਰਸ਼ਕ ਥੋੜਾ ਡਰ ਜੇ ਗਏ ਹੋਣਗੇ, ਜਾਂ ਸਾਰਿਆਂ ਨੂੰ ਇੱਕ ਵਾਰ ਮਤਲਬ ਥੋੜਾ ਜਿਹਾ ਹੋ ਗਿਆ ਨਾ ਕਿ ਯਾਰ ਹੁਣ ਕਦੋਂ ਖੁੱਲਣਗੀਆਂ ਫਲਾਈਟਾਂ ਜਾਂ ਕਿੱਦਾਂ ਹੋਏਗਾ? ਜੀ ਬਿਲਕੁਲ। ਦੇਖੋ ਸਭ ਤੋਂ ਪਹਿਲਾਂ ਆਪਾਂ ਜੇ ਦੇਖਿਆ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਇੱਕ ਬੜਾ ਭਖਦਾ ਮਸਲਾ ਚੱਲ ਰਿਹਾ ਹੈ ਕਿ ਇਸ ਟਾਈਮ ਕਿਸੇ ਟੈਂਪਰੇਰੀ ਵੀਜ਼ੇ ਤੇ ਆਉਣਾ ਤਾਂ ਚਲੋ ਦੂਰ ਦੀ ਗੱਲ ਆ, ਜਿਹੜੇ ਆਸਟ੍ਰੇਲੀਆ ਦੀ ਜਿਹੜੀ ਗੌਰਮੈਂਟ ਆ ਉਹਨਾਂ ਨੇ ਆਪਣੇ ਬਾਇਓ ਸਿਕਿਉਰਿਟੀ ਜਿਹੜਾ ਉਹਨਾਂ ਦਾ ਐਕਟ ਹੈਗਾ ਇੱਥੇ, ਉਹਦੇ 'ਚ ਅਮੈਂਡਮੈਂਟ ਕਰਕੇ ਉਹਦੇ 'ਚ ਇੱਕ ਕਲੋਜ਼ ਪਾਤਾ, ਉਹ 'ਚ ਇੱਕ ਨਵਾਂ ਇੰਸਟਰੂਮੈਂਟ ਲੈ ਆਏ ਨੇ ਕਿ ਇੰਡੀਆ ਤੋਂ ਅਗਰ ਤੁਸੀਂ ਪਿਛਲੇ 14 ਦਿਨਾਂ ਦੇ ਵਿੱਚ ਇੰਡੀਆ ਦੇ ਵਿੱਚ ਰਹੇ ਹੋਗੇ ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਐਂਟਰ ਨਹੀਂ ਕਰ ਸਕਦੇ, ਭਾਵੇਂ ਤੁਸੀਂ ਆਸਟ੍ਰੇਲੀਅਨ ਸਿਟੀਜ਼ਨ ਹੋ। ਠੀਕ ਹੈ। ਜਾਂ PR ਹੋਗੇ। ਸੋ ਉਹਨਾਂ ਵਾਸਤੇ ਵੀ ਉਹਨਾਂ ਨੇ ਇਸ ਤਰ੍ਹਾਂ ਦੀ ਇੱਕ, ਕਿਉਂਕਿ ਜਿਹੜੀ ਪਿਛਲੀ ਆਊਟਬ੍ਰੇਕ ਹੋਈ ਹੈਗੀ WA ਦੇ ਵਿੱਚ, ਉਹ ਸਿੱਧੀ ਸੰਬੰਧਨ ਸੀਗੀ ਇੰਡੀਆ ਦੇ ਨਾਲ, ਤਾਂ ਕਰਕੇ ਫਿਰ ਉਹਨਾਂ ਨੇ ਇਹ ਇੱਕ ਟੈਂਪਰੇਰੀ ਮੈਜਰ ਹੈਗਾ, ਟੈਂਪਰੇਰੀ ਚੇਂਜ ਕੀਤੀ ਹੈ। ਬਟ ਇਹ ਚੇਂਜ ਕਰਤਾ ਕਿ ਪਿਛਲੇ 14 ਦਿਨਾਂ ਤੋਂ ਅਗਰ ਤੁਸੀਂ ਇੰਡੀਆ ਦੇ ਵਿੱਚੋਂ ਇੱਥੇ ਫਲਾਈਟ ਲੈ ਕੇ ਆ ਰਹੇ ਹੋ ਤਾਂ ਇਹ ਬੜੀ ਹਾਸੋਹੀਣੀ ਗੱਲ ਵੀ ਹੈ ਕਿ ਉਹ ਕਹਿ ਰਹੇ ਨੇ ਕਿ ਤੁਹਾਨੂੰ ਜੇਲ੍ਹ ਕਰਾਂਗੇ ਅਸੀਂ। ਹਾਂਜੀ 5 ਸਾਲ ਦੀ 5 ਸਾਲ ਦੀ ਜੇਲ੍ਹ ਹੋ ਸਕਦੀ ਹੈ, ਜਾਂ ਅਪ ਟੂ 66,000 ਤੁਹਾਨੂੰ ਜੁਰਮਾਨਾ ਹੋ ਸਕਦਾ ਹੈ। ਹਾਸੋਹੀਣੀ ਮੈਂ ਤਾਂ ਕਹਿ ਰਿਹਾ ਇਹ ਗੱਲ ਕਿ ਆਪਣੇ ਮੁਲਕ ਦੇ ਵਿੱਚ ਤੁਸੀਂ ਐਂਟਰ ਨਹੀਂ ਕਰ ਸਕਦੇ ਹੈਗੇ। ਤਰਾਸਦੀ ਵੀ ਹੈ ਤੇ ਹਾਸੇ ਵਾਲੀ ਗੱਲ ਇਹ ਹੈਗੀ ਕਿ ਅੱਜ ਇੱਕ ਬਿਆਨ ਆਇਆ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਨੇ, ਉਹ ਕਹਿ ਰਹੇ ਨੇ, ਹਾਲਾਂਕਿ ਇਹ ਇੱਕ ਲਾਅ ਇਹਨਾਂ ਨੇ ਮਤਲਬ ਪਾਸ ਕਰਕੇ ਆ ਚੁੱਕਿਆ ਗਿਆ, ਇੱਕ ਫਾਰਮਲੀ ਆਫੀਸ਼ੀਅਲੀ ਇੱਕ ਇਹਨਾਂ ਨੇ ਡਾਕੂਮੈਂਟ ਰਿਲੀਜ਼ ਕੀਤਾ। ਉਸ ਤੋਂ ਬਾਅਦ ਜਿਹੜੇ ਅੱਜ ਦੇ ਜਿਹੜੇ ਇਹਨਾਂ ਦੇ ਪ੍ਰਾਈਮ ਮਿਨਿਸਟਰ ਨੇ, ਕਿਉਂਕਿ ਅਪਸੈਟ ਬਹੁਤ ਹੋ ਗਿਆ ਸੀ ਮਾਹੌਲ ਇਸ ਕਰਕੇ। ਨਾ ਆਪਾਂ ਇਕੱਲੇ ਇੰਡੀਆ ਦੀ ਅਗਰ ਦੇਖਿਆ ਜਾਵੇ ਤਾਂ ਇੰਡੀਆ ਦੇ ਵਿੱਚ ਵੀ 1-2 ਇੱਦਾਂ ਦੀਆਂ ਨਿਊਜ਼ ਆਈਆਂ ਨੇ ਇੱਥੇ ਜਿਹੜੀਆਂ ਕਿ ਕਾਫੀ ਅਪਸੈਟਿੰਗ ਸੀਗੀਆਂ, ਜਿਹਦੇ 'ਚ ਇੱਕ ਨਿਊਜ਼ ਦੇ ਵਿੱਚ ਲਿਖਿਆ ਹੋਇਆ ਸੀਗਾ
ਕਿ ਇੰਡੀਅਨ ਹੈਲ ਇਦਾਂ ਕਰਕੇ ਨਾ, ਚਲੋ ਮਾੜਾ ਟਾਈਮ ਚੱਲ ਰਿਹਾ ਹੈ ਕੰਟਰੀ ਦੇ ਉੱਤੇ ਕਿਸੇ ਦੇ ਉੱਤੇ, ਪਰ ਉਹਦਾ ਇਸ ਤਰ੍ਹਾਂ ਮਜ਼ਾਕ ਉਡਾਉਣਾ ਕਿ ਉਹ ਹੈਲ ਹੈ ਜਾਂ ਹੋਰ ਹੈ, ਬੜੀ ਮੈਂ ਕਹਿੰਦਾ ਮੰਦਭਾਗੀ ਘਟਨਾ ਸੀ ਉਹ, ਜੋ ਵੀ ਅਖਬਾਰ ਨੇ ਲਿਖੀ ਸੀ। ਈਵਨ ਜਿਹੜਾ ਇੰਡੀਅਨ ਹਾਈ ਕਮਿਸ਼ਨ ਆ ਉਹਨਾਂ ਨੇ ਵੀ ਇੱਕ ਲੈਟਰ ਲਿਖੀ ਸੀਗੀ ਆਸਟ੍ਰੇਲੀਅਨ ਗੌਰਮੈਂਟ ਨੂੰ ਤੇ ਜਿਹੜੇ ਆਪਣੇ ਮੀਡੀਆ ਇਹਨਾਂ ਦੇ ਐਡੀਟਰਸ ਨੇਗੇ ਕਿ ਤੁਸੀਂ ਇਦਾਂ ਦੀਆਂ ਖਬਰਾਂ ਨਾ ਫੈਲਾਓ। ਹਾਲਾਂਕਿ ਚਲੋ ਉਹਨਾਂ ਨੇ ਉਸ ਦੀ ਬਾਅਦ ਦੇ ਵਿੱਚ ਉਸ ਚੀਜ਼ ਦਾ ਵੀ ਅੱਗੇ ਖੰਡਨ ਕੀਤਾ ਤੇ ਸੱਚ ਦਿਖਾਉਣਾ ਉਹਨਾਂ ਦਾ ਫਰਜ਼ ਹੈ, ਚਲੋ ਉਹ ਜ਼ਰੂਰੀ ਵੀ ਆ, ਬਟ ਮਜ਼ਾਕ ਬਣਾ ਕੇ ਕਿਸੇ ਦਾ ਸੱਚ ਦਿਖਾਉਣਾ ਆਈ ਥਿੰਕ ਉਹ ਇੱਕ ਮਾੜੀ ਚੀਜ਼ ਹੋ ਜਾਂਦੀ ਹੈ। ਜੀ ਜੀ ਜੀ। ਸੋ ਪਰ ਅੱਜ ਇੱਕ ਨਿਊਜ਼ ਆਈ ਹੈਗੀ ਆਸਟ੍ਰੇਲੀਅਨ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਉਹ ਕਹਿ ਰਹੇ ਨੇ ਕਿ ਕਿਸੇ ਨੂੰ ਜੇਲ੍ਹ ਨਹੀਂ ਕੀਤਾ ਜਾਊਗਾ। ਹਾਲਾਂਕਿ ਇੱਕ ਅਫੀਸ਼ੀਅਲ ਡਾਕੂਮੈਂਟ ਰਿਲੀਜ਼ ਹੋਇਆ ਜਿੱਦਾਂ ਕਿ ਕੱਲ੍ਹ ਉਹ ਆਇਆ ਡਾਕੂਮੈਂਟ ਪਬਲਿਕਲੀ ਕੀਤਾ ਇਹਨਾਂ ਨੇ, ਉਸ ਤੋਂ ਬਾਅਦ ਅੱਜ ਆ ਰਿਹਾ ਕਿ ਨਹੀਂ ਅਸੀਂ ਜੇਲ੍ਹ ਨਹੀਂ ਕਰਾਂਗੇ। ਸੋ ਉਸ ਪਰਸਪੈਕਟਿਵ ਤੋਂ ਲੱਗਦਾ ਕਿ ਮਤਲਬ ਅੰਦਰੋਂ ਤੇ ਥੋੜੀ ਕੰਟਰੋਵਰਸੀ ਵੀ ਹੋ ਗਈ ਨਾ, ਜਿਆਦਾ ਵੀ ਲੋਕਾਂ ਨੇ ਇਤਰਾਜ਼ ਵੀ ਕਰਿਆ ਵੀ ਇਹ ਕਿੱਦਾਂ ਦੀ ਗੱਲ ਵੀ ਅਸੀਂ ਆਪਦੇ ਦੇਸ਼ ਦੇ ਹੀ ਵਸਨੀਕ ਵਾਸੀ ਵੀ ਸਾਨੂੰ ਜੇਲ੍ਹ ਹੋਊਗੀ ਜੇ ਆਪਦੇ ਦੇਸ਼ 'ਚ ਅਸੀਂ ਵਾਪਸ ਆ ਰਹੇ ਹਾਂ ਨਾ। ਜੀ ਬਿਲਕੁਲ। ਜਿਵੇਂ ਤੁਸੀਂ ਗੱਲ ਕੀਤੀ ਵੈਸੇ ਵੀ ਦੇਖ ਲਓ ਵੀ ਇਹ ਵੀ ਟਾਈਮ ਹੋਣਾ ਸੀ ਵੀ ਇੱਕ ਬੰਨੇ ਆਪਾਂ ਕਹਿੰਦੇ ਸਾਇੰਸ ਬੜੀ ਤਰੱਕੀ ਕਰ ਗਈ, ਤਰੱਕੀ ਕਰਦੀ ਜਾ ਰਹੀ ਆ, ਪਰ ਅੱਜ ਇਹ ਮਤਲਬ 1 ਸਾਲ ਤੋਂ ਜ਼ਿਆਦਾ ਹੋ ਗਿਆ ਵਾਇਰਸ ਆਏ ਨੂੰ, ਪਰ ਅੱਜ ਵੀ ਹਜੇ ਤੱਕ ਵੀ ਹਾਲਾਤ ਕੰਟਰੋਲ 'ਚ ਨਹੀਂ ਆ ਰਹੇ। ਜੀ ਦੇਖੋ ਕੁਦਰਤ ਉੱਤੇ ਤਾਂ ਕੁਝ ਨਹੀਂ ਹੈ ਨਾ, ਇਸੇ ਕਰਕੇ ਕਿਹਾ ਜਾਂਦਾ ਇਹ ਚੀਜ਼। ਪਰ ਜਿਹੜਾ ਇਹ ਆਪਾਂ ਲਾਅ ਦੇ ਬਾਰੇ ਜਿੱਦਾਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਹੁਣ ਉਹਨਾਂ ਨੇ ਆਪਸ ਦੇ ਵਿੱਚ, ਕਿਉਂਕਿ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਇਹ ਆਇਆ ਹੈਗਾ, ਉਸ ਤੋਂ ਬਾਅਦ ਪੁਸ਼ ਬੜਾ ਇੰਟਰਨਲੀ ਬੜਾ ਪੁਸ਼ ਹੋਇਆ ਹੈਗਾ। ਕਿਉਂਕਿ ਮੇਰੇ ਕੋਲ ਅੱਜ ਵੀ ਇੱਕ ਕਲਾਇੰਟ ਆਏ ਸੀਗੇ, ਉਹ ਵੀ ਆਸਟ੍ਰੇਲੀਅਨ ਮਤਲਬ ਇੱਥੇ ਇੰਗਲੈਂਡ ਤੋਂ ਸੀਗੇ, ਉਹਨਾਂ ਦੇ ਵੀ ਪਾਰਟਨਰ ਫਸੇ ਹੋਏ ਨੇ। ਲਾਸਟ ਵੀਕ ਵੀ ਇੱਕ ਗੱਲ ਵੀ ਕੀਤੀ ਸੀ ਮੈਂ, ਉਹ ਸਾਰੇ ਹਰ ਇੱਕ ਪਰੇਸ਼ਾਨ ਆ, ਇਕੱਲਾ ਇੰਡੀਆ ਤੋਂ ਨਹੀਂ, ਹਰ ਇੱਕ ਕੰਟਰੀ ਤੋਂ ਬੰਦੇ ਪਰੇਸ਼ਾਨ ਨੇ। ਸੋ ਹੁਣ ਇਸ ਹਾਲਾਤ ਦੇ ਵਿੱਚ ਇੱਕ ਕੰਟਰੀ ਤੋਂ ਟੋਟਲੀ ਬੈਨ ਕਰਨਾ, ਇਸ ਟਾਈਮ ਇੰਡੀਆ ਦੇ ਵਿੱਚ ਘੱਟੋ ਘੱਟ 9000 ਆਸਟ੍ਰੇਲੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਇਸ ਟਾਈਮ ਬੈਠੇ ਨੇਗੇ ਜਿਹੜੇ ਫਸੇ ਹੋਏ ਨੇਗੇ। ਉਹਨਾਂ ਦੇ ਵਿੱਚ ਕਈ ਮਤਲਬ ਵਰਲਡ ਫੇਮਸ ਸ਼ਖਸੀਅਤਾਂ ਵੀ ਨੇ, ਜਿਵੇਂ ਕ੍ਰਿਕਟ ਦੇ ਖਿਡਾਰੀ ਨੇਗੇ। ਸੋ ਇੱਕ ਇਵਨ ਉਹਨਾਂ ਨੇ ਕੀ ਕੀਤਾ ਸੀ ਕਿ ਕਤਰ ਜਾ ਕੇ ਇੱਕ ਖਿਡਾਰੀ ਇੱਥੇ ਆਏ ਨੇਗੇ, ਉਹਦੇ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਇਹ ਇੱਕ ਬਣਾਇਆ ਵੀ ਤੁਸੀਂ ਇੰਡੀਆ ਦੇ ਵਿੱਚ ਅਗਰ 14 ਦਿਨਾਂ ਦੇ ਵਿੱਚ ਰਹੇ ਹੋਗੇ, ਰਿਗਾਰਡਲੈਸ ਤੁਸੀਂ ਉਸ ਤੋਂ ਬਾਅਦ ਕਿਹੜਾ ਰੂਟ ਲੈ ਕੇ ਆ ਰਹੇ ਹੋ, ਭਾਵੇਂ ਕੋਈ ਜਿਵੇਂ ਬੈਕਡੋਰ ਕਰਕੇ ਸਾਈਡ ਤੋਂ ਦੀ ਆ ਰਹੇ ਹੋ, ਸੋ ਉਹਦੇ ਤਹਿਤ ਵੀ ਤੁਹਾਨੂੰ ਉਹ ਸਜ਼ਾ ਸੁਣਾਉਣ ਦੀ ਗੱਲ ਕਰ ਰਹੇ ਨੇ ਜਾਂ ਫਾਈਨ ਕਰਨ ਦੀ ਗੱਲ ਕਰ ਰਹੇ ਨੇ। ਪਰ ਇੱਕ ਗੱਲ ਇਹ ਵੇਖੀ ਜਾ ਸਕਦੀ ਨਾ ਇੱਥੇ, ਮਤਲਬ ਵੀ ਰੂਲ ਸਾਰੇ ਵਾਸਤੇ ਸੇਮ ਹੈ ਜੀ, ਕਾਨੂੰਨ ਜਿਹੜਾ ਵੀ ਬਣਦਾ। ਚਲੋ ਇਹ ਵੈਸੇ ਟੈਂਪਰੇਰੀ ਗੱਲਬਾਤ ਹੈ ਜਿਹੜੀ ਇਹਨਾਂ ਨੇ ਸਜ਼ਾ ਦੀ ਵੀ ਗੱਲਬਾਤ ਕੀਤੀ, ਇੱਦਾਂ ਕੋਈ ਡਰਨ ਵਾਲੀ ਗੱਲ ਨਹੀਂ ਹੈ। ਉਹ ਖੈਰ ਜਿਵੇਂ ਭੰਗੂ ਸਾਹਿਬ ਨੇ ਦੱਸ ਹੀ ਦਿੱਤਾ ਕਿ ਉਹ ਡਿਪਟੀ ਪ੍ਰਾਈਮ ਮਿਨਿਸਟਰ ਦਾ ਆ ਗਿਆ ਬਿਆਨ ਕਿ ਨਹੀਂ ਇੱਦਾਂ ਸਜ਼ਾ ਕੋਈ ਨਹੀਂ ਹੋਏਗੀ। ਇਹ ਤਾਂ ਚਲੋ ਕੋਵਿਡ ਦਾ ਇੱਕਦਮ ਖਲਾਰਾ ਇੰਨਾ ਜ਼ਿਆਦਾ ਪੈ ਗਿਆ ਇੰਡੀਆ ਦੇ ਵਿੱਚ ਹੁਣ, ਉਹਦਾ ਕਾਰਨ ਇਹ ਹੈ ਉਹਨਾਂ ਨੇ ਜਿਹੜਾ ਇਹ ਮਤਲਬ ਚੇਂਜਸ ਕੀਤੀਆਂ ਨੇ ਐਕਟ ਦੇ ਵਿੱਚ, ਉਹਦਾ ਕਾਰਨ ਇਹ ਹੈ ਕਿਉਂਕਿ ਉਹ ਇੱਕ ਮੈਡੀਕਲ ਐਡਵਾਈਸ ਸੀਗੀ। ਮੈਡੀਕਲ ਜਿਹੜਾ ਮੈਡੀਕਲ ਆਫੀਸਰ ਆਫ ਕਾਮਨਵੈਲਥ ਬੋਲਦੇ ਆ, ਉਹਨਾਂ ਵੱਲੋਂ ਇਹ ਪੁਸ਼ ਹੈਗਾ ਕਿ ਤੁਸੀਂ ਇੰਡੀਆ ਤੋਂ ਕੋਈ ਬੰਦਾ ਇੱਥੇ ਆਉਣਾ ਨਹੀਂ ਚਾਹੀਦਾ, ਕਿਉਂਕਿ ਜਿਹੜਾ ਇਹ ਵਾਇਰਸ ਹੈ ਇਹ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ, ਜਿਵੇਂ ਕਹਿੰਦੇ ਸੀ ਪਹਿਲਾਂ ਬੱਚਾ ਸੀਗਾ, ਹੁਣ ਇਹ ਜਵਾਨ ਹੋ ਗਿਆ, ਹੁਣ ਵਿਗੜ ਗਿਆ, ਉਹਦਾ ਵਿਗੜਿਆ ਰੂਪ ਅੱਗੇ ਆ ਗਿਆ। ਉਹਦੇ ਕਰਕੇ ਆਸਟ੍ਰੇਲੀਆ ਵੀ ਇਹ ਨਹੀਂ ਚਾਹੁੰਦਾ ਹੈਗਾ ਕਿ ਜਿਹੜਾ ਵਿਗੜਿਆ ਹੈ, ਕਿਉਂਕਿ ਪਿੱਛੇ ਜੇ ਥੋੜਾ ਜਿਹਾ ਜਿਵੇਂ ਟੌਡਲਰ ਸੀਗਾ ਜਦੋਂ ਉਹ ਯੂਕੇ ਤੋਂ ਇੱਥੇ ਆਇਆ ਸੀਗਾ, ਤਾਂ ਬੜਾ ਇੱਥੇ ਖਲਾਰਾ ਪਿਆ ਸੀਗਾ, ਕਾਫੀ ਇਹਨਾਂ ਨੂੰ ਬੰਦੋਬਸਤ ਕਰਨੇ ਪਏ ਸੀ ਉਹਦੇ ਅਕੋਰਡਿੰਗਲੀ। ਸੋ ਉਹ ਚਾਹੁੰਦੇ ਆ ਕਿ ਗੌਰਮੈਂਟ ਵਾਲੇ ਕਿ ਇਸ ਟਾਈਮ ਜਿਹੜਾ ਇਹ ਇੰਡੀਆ ਵਾਲਾ ਜਿਹੜਾ ਵਾਇਰਸ ਹੈ, ਜਿਹੜਾ ਇਸ ਟਾਈਮ ਵਿਗੜਿਆ ਹੋਇਆ ਇਹਦਾ ਰੂਪ ਹੈ, ਉਹ ਇੱਥੇ ਨਾ ਆਵੇ, ਤਾਂ ਕਰਕੇ ਉਹਨਾਂ ਨੇ ਇੱਕ ਟੈਂਪਰੇਰੀ ਜਿਹੜਾ ਬੈਨ ਕੀਤਾ ਹੋਇਆ। ਬਟ ਲੰਬੇ ਸਮੇਂ 'ਚ ਮੈਨੂੰ ਲੱਗਦਾ ਕਿ ਇਹ ਜਲਦੀ ਇਹਨੂੰ ਹਟਾ ਵੀ ਦੇਣਗੇ। ਹਾਂ, ਉਹ ਵੈਸੇ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਜਦੋਂ ਆਪਾਂ ਇਹ ਤਾਂ ਚਲੋ ਹੁਣ ਉਹਨਾਂ ਨੇ ਕੀਤਾ, ਜਦੋਂ ਆਸਟ੍ਰੇਲੀਆ 'ਚ ਸੀਗਾ ਇਹ, ਮਤਲਬ ਜਦੋਂ ਆਸਟ੍ਰੇਲੀਆ 'ਚ ਵੀ ਜ਼ਿਆਦਾ ਕੇਸਿਸ ਸੀਗੇ, ਜਿੱਦਾਂ ਆਪਸ 'ਚ ਵੀ ਇਹਨਾਂ ਨੇ ਆਪਣੇ ਬ੍ਰਿਸਬੇਨ ਵਾਲਿਆਂ ਨੇ, ਕੁਈਨਜ਼ਲੈਂਡ ਵਾਲੇ ਨਿਊ ਸਾਊਥ ਵੇਲਸ ਨਹੀਂ ਜਾ ਸਕਦੇ, ਜਾਂ ਸਪੈਸ਼ਲੀ ਨਿਊ ਸਾਊਥ ਵੇਲਸ ਵਾਲੇ ਆਪਣੇ ਨਹੀਂ ਇੱਧਰ ਆ ਸਕਦੇ, ਤੇ ਉਦੋਂ ਵੀ ਕਈ ਬੰਦੇ ਹੈ ਸੀ ਨਾ ਮੈਲਬੌਰਨ ਤੋਂ ਵੀ ਨਹੀਂ ਆ ਸਕਦੇ, ਉਦੋਂ ਇੱਧਰ ਉੱਧਰ ਰੂਟ ਲੈ ਕੇ ਤਾਂ ਐਂਟਰੀ ਮਾਰ ਜਾਂਦੇ ਸੀਗੇ। ਬਿਲਕੁਲ ਹਾਂਜੀ। ਪਰ ਇਹ ਅਗਰ ਆਪਾਂ ਜੇ ਦੇਖਿਆ ਜਾਵੇ ਇਹ ਸਿਰਫ ਇੱਕ ਟੈਂਪਰੇਰੀ ਆ, ਐਡੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਅਗਰ ਤੁਸੀਂ ਸਾਡੇ ਕੋਈ ਭੈਣ ਭਰਾ ਇੰਡੀਆ ਦੇ ਵਿੱਚ ਸਿਟੀਜ਼ਨ ਜਾਂ PR ਇੱਥੇ ਫਸੇ ਹੋਏ ਨੇ, ਸੋ ਇੱਕ ਟੈਂਪਰੇਰੀ ਇੱਕ ਇਹਨਾਂ ਨੇ ਇੱਕ ਪਾਬੰਦੀ ਲਾਈ ਆ, ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਹਟਾਇਆ ਵੀ ਜਾਊਗਾ। ਬਟ ਜਿਹੜੇ ਹਾਲਾਤ ਸੀ ਪਹਿਲਾਂ ਆਪਾਂ ਤੁਸੀਂ ਗੱਲ ਕਰ ਰਹੇ ਸੀ ਕਿ ਆਪਾਂ ਧਰਵਾਸਾ ਦੇ ਰਹੇ ਸੀਗੇ ਵੀ ਚਲੋ ਬਾਰਡਰ ਖੁੱਲ ਜੂਗਾ, ਬਟ ਆਈ ਥਿੰਕ ਜਿਹੜੀ ਕਰੋਨਾ ਜਿਹੜੀ ਆਪਣੀ ਵੈਕਸੀਨੇਸ਼ਨ ਹੈ ਉਹਨੇ ਬੜਾ ਵੱਡਾ ਰੋਲ ਪਲੇ ਕਰਨਾ ਇਹਦੇ ਵਿੱਚ। ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਵੈਕਸੀਨੇਸ਼ਨ ਲੱਗਦੀ ਜਾਣੀ ਹੈਗੀ, ਹੋਪਫੁਲੀ ਕਰੋਨਾ ਦਾ ਜਿਹੜਾ ਪ੍ਰਕੋਪ ਹੈ ਉਹ ਘਟਦਾ ਜਾਣਾ, ਫਿਰ ਜਿਹੜਾ ਟਰੈਵਲ ਆ ਉਹਦੇ ਤਰੀਕੇ ਦੇ ਨਾਲ ਖੁੱਲਦਾ ਜਾਊਗਾ, ਕਿਉਂਕਿ ਇਹ ਅਨਪ੍ਰੈਸੀਡੈਂਟਡ ਹੈਗੀ। ਇਹ ਚੀਜ਼ ਪਹਿਲਾਂ ਕਿਸੇ ਨੇ ਦੇਖੀ ਨਹੀਂ, ਕਿਸੇ ਨੂੰ ਕੁਝ ਪਤਾ ਨਹੀਂ ਹੈਗਾ, ਈਵਨ ਸਰਕਾਰਾਂ ਨੂੰ ਵੀ ਪਤਾ ਨਹੀਂ ਹੈਗਾ ਵੀ ਆਉਣ ਵਾਲੇ 2 ਮਹੀਨਿਆਂ ਬਾਅਦ ਕੀ ਹੋਣਾ। ਜਿੱਦਾਂ ਕਿ ਅੱਜ ਤੋਂ 2 ਮਹੀਨੇ ਪਹਿਲਾਂ ਇੰਡੀਆ ਨੂੰ ਨਹੀਂ ਸੀ ਪਤਾ ਕਿ ਇੰਡੀਆ 'ਚ ਇਦਾਂ ਦੇ ਹਾਲਾਤ ਹੋ ਜਾਣਗੇ, ਉਵੇਂ ਆਸਟ੍ਰੇਲੀਆ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਕਿਸੇ ਨੂੰ ਪਤਾ ਹੈ ਨਹੀਂ ਕਿ ਆਉਣ ਵਾਲੇ 2 ਮਹੀਨੇ ਤੱਕ ਹੋਣਾ ਕੀ ਹੈ ਇਹਦੇ ਘਰ। ਸੋ ਉਸ ਕਰਕੇ ਥੋੜੇ ਜਿਹੇ ਹਾਲਾਤ ਨੇ, ਜਿਵੇਂ ਜਿਵੇਂ ਕਹਿੰਦੇ ਨੇ ਵਹਾਅ ਚੱਲ ਰਿਹਾ, ਗੋ ਵਿਦ ਦਾ ਫਲੋ ਵਾਲਾ ਕੰਮ ਹੋਇਆ ਪਿਆ ਇਸ ਟਾਈਮ। ਤੇ ਜੇ ਆਪਾਂ ਅੱਗੇ ਗੱਲਬਾਤ ਕਰੀਏ ਹੁਣ, ਤੇ ਜਿੱਦਾਂ ਆਪਾਂ ਇਹ ਕਰੋਨਾ ਦੀ ਗੱਲਬਾਤ ਕਰ ਰਹੇ ਹਾਂ, ਹੁਣ ਇੰਡੀਆ ਤੋਂ ਤਾਂ ਕੋਈ ਆ ਜਾ ਨਹੀਂ ਰਿਹਾ,
ਜੀ ਤੇ ਜਿਹੜੇ ਸਟੂਡੈਂਟ ਵੀਜ਼ਾ ਲੱਗਦੇ ਸੀਗੇ ਇੰਡੀਆ ਤੋਂ ਤੇ ਕੁਝ ਸੱਜਣ ਮਤਲਬ ਕੁਝ ਸਟੂਡੈਂਟ ਇੰਡੀਆ ਬੈਠੇ ਹੀ ਪੜ੍ਹਾਈ ਕਰ ਰਹੇ ਸੀ ਜਿਨ੍ਹਾਂ ਦੇ ਆਲਰੇਡੀ ਵੀਜ਼ੇ ਲੱਗੇ ਹੋਏ ਸੀਗੇ ਤੇ ਉਹ ਆਪਣਾ ਡੈਫਰ ਕਰੀ ਜਾ ਰਹੇ ਸੀ ਹਨਾ ਤੇ ਉਹਨਾਂ ਦੇ ਕੀ ਹਾਲਾਤ ਨੇ ਮਤਲਬ ਕੀ ਹੋਰ ਨਵੇਂ ਵੀਜ਼ਾਸ ਇਸ਼ੂ ਹੋ ਰਹੇ ਨੇ ਇੰਡੀਆ ਤੋਂ ਆਪਣੇ ਸਟੂਡੈਂਟ ਵੀਜ਼ਾ ਤੇ ਜਿਹੜੇ ਸਟੂਡੈਂਟ ਉੱਥੇ ਮਤਲਬ ਬੈਠੇ ਹੋਏ ਸੀਗੇ ਉਹਨਾਂ ਨੇ ਆਪਦੀ ਸਟੱਡੀ ਡੈਫਰ ਕਰ ਲਈ ਸੀ ਤੇ ਹੁਣ ਤਾਂ ਇੱਕਦਮ ਹੋਰ ਬਿਆਨ ਲੱਗ ਗਿਆ ਕਿ ਆਪਾਂ ਮਹੀਨੇ ਖੰਡ ਵਾਸਤੇ ਆਪਾਂ ਹਜੇ ਹੋਰ ਨਹੀਂ ਫਲਾਈਟਾਂ ਖੁੱਲਣੀਆਂ ਆ ਨਹੀਂ ਸਕਦੇ ਉਹਨਾਂ ਦੇ ਕੀ ਹਾਲਾਤ ਨੇ ਉਹਨਾਂ ਵਾਸਤੇ ਕੀ ਮਤਲਬ ਪਿਛਲੀ ਵਾਰ ਆਪਾਂ ਇਹ ਡਿਸਕਸ ਕੀਤਾ ਸੀਗਾ ਕਿ ਮੈਂ ਇਹ ਵੀ ਸਲਾਹ ਵੀ ਦਿੱਤੀ ਸੀ ਕਿਤੇ ਕਿ ਤੁਸੀਂ ਆਪਣਾ ਜੋ ਪੜ੍ਹ ਰਹੇ ਹੋ ਡੈਫਰ ਕੁਝ ਹੱਦ ਤੱਕ ਹੀ ਕਰਾ ਸਕਦੇ ਹੋ ਸੋ ਇਹੀ ਮੈਂ ਇਹਨੂੰ ਕਨਕਲੂਡ ਕਰੂੰਗਾ ਕਿਉਂਕਿ ਲਾਸਟ ਟਾਈਮ ਵੀ ਆਪਾਂ ਡਿਸਕਸ ਕਰ ਲਿਆ ਸੀ ਜ਼ਿਆਦਾ ਰਿਪੀਟ ਹੋ ਜਾਂਦੀ ਹੈ ਗੱਲ ਕਿ ਆਪਣਾ ਪੜ੍ਹਾਈ ਕਰੋ ਪੜ੍ਹਾਈ ਕਰਕੇ ਅੱਗੇ ਚਾਹੇ ਘੱਟ ਲੋਡ ਤੇ ਲੈ ਲਓ ਲੇਕਿਨ ਪੜ੍ਹਾਈ ਬਿਲਕੁਲ ਨਾ ਛੱਡੋ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਵੀਜ਼ੇ ਕੈਂਸਲ ਵਗੈਰਾ ਵੀ ਕਰ ਸਕਦੇ ਨੇ ਪਰ ਜਿੰਨਾ ਟਾਈਮ ਹਾਲਾਤ ਇਦਾਂ ਦੇ ਚੱਲ ਰਹੇ ਨੇ ਕੁਛ ਨਾ ਕੁਛ ਇਦਾਂ ਆਪਣਾ ਇੱਕ ਦੋ ਸਬਜੈਕਟ ਲੈ ਕੇ ਆਪਣੀ ਪੜ੍ਹਾਈ ਕਰੀ ਚੱਲੋ ਜਾਰੀ ਰੱਖੋ ਉਹਨੂੰ ਠੀਕ ਤੇ ਜਿੱਦਾਂ ਹੁਣ ਇੱਥੇ ਜਿਹੜੇ ਤੁਹਾਡੇ ਕੋਲ ਹੁਣ ਕੇਸਿਸ ਆ ਰਹੇ ਨੇ ਜਿੱਦਾਂ ਵੈਸੇ ਥੋੜੀ ਪਰਸਨਲ ਜੀ ਗੱਲ ਹੈ ਪਰ ਮੇਰੇ ਦਿਮਾਗ 'ਚ ਆਏਗੀ ਮੈਂ ਪੁੱਛ ਲਾਂ ਤੁਸੀਂ ਕੋ ਪੁੱਛ ਲਿਓ ਆਪਾਂ ਜਿਵੇਂ ਆਫ ਏਅਰ ਗੱਲ ਕਰਦੇ ਸੀਗੇ ਜਿੱਦਾਂ ਹੁਣ ਜਿਹੜੇ ਇੱਥੇ ਹੁਣ ਕਿੱਦਾਂ ਦੇ ਕੇਸਿਸ ਆ ਰਹੇ ਨੇ ਤੁਹਾਡੇ ਕੋਲ ਜਿਹੜੇ ਤੁਹਾਡੇ ਕਲਾਇੰਟ ਨੇ ਉਹ ਕਿੱਦਾਂ ਦੇ ਮਤਲਬ ਕਲਾਇੰਟ ਆ ਰਹੇ ਨੇ ਕਿਹੜੇ ਕੇਸ ਲੈ ਕੇ ਆ ਰਹੇ ਨੇ ਮਤਲਬ ਦੇਖੋ ਇਸ ਟਾਈਮ ਅਗਰ ਆਪਾਂ ਦੇਖੀਏ ਤਾਂ ਸਾਡਾ ਜਿਹੜੀ ਕੈਟਾਗਰੀਜ਼ ਨੇ ਕਾਫੀ ਮਤਲਬ ਅਲੱਗ-ਅਲੱਗ ਤਰ੍ਹਾਂ ਦੀਆਂ ਕੈਟਾਗਰੀਜ਼ ਹੁੰਦੀਆਂ ਨੇ ਜਿਹਦੇ ਵਿੱਚ ਸਕਿਲਡ ਮਾਈਗ੍ਰੇਸ਼ਨ ਹੈਗੀ ਕਿਉਂਕਿ ਜਿਹੜੀ ਸਕਿਲਡ ਮਾਈਗ੍ਰੇਸ਼ਨ ਹੈ ਬੜੀ ਸਲੋ ਚੱਲ ਰਹੀ ਹੈ ਬਟ ਉਹ ਸਟਿਲ ਹੋ ਰਹੀ ਹੈਗੀ ਇੱਥੋਂ ਜਿਹੜੇ ਔਨਸ਼ੋਰ ਜਿਹੜੇ ਬੱਚੇ ਨੇਗੇ ਉਹਨਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਆਪਣੀਆਂ ਸਟੇਟ ਨੋਮੀਨੇਸ਼ਨਸ ਨੇਗੀਆਂ ਉਹਨਾਂ ਨੇ ਓਪਨ ਕੀਤੀਆਂ ਨੇ ਓਪਨ ਕਲੋਜ਼ ਉਹ ਕਰਦੇ ਰਹਿੰਦੇ ਨੇ ਸੋ ਸਕਿਲਡ ਮਾਈਗ੍ਰੇਸ਼ਨ ਚੱਲ ਰਹੀ ਹੈ ਬਾਕੀ ਜਿੱਦਾਂ ਆਪਣੇ ਬੱਚਿਆਂ ਕੋਲੇ ਹੁਣ ਪਿਛਲੇ 1-2 ਸਾਲਾਂ ਦੇ ਵਿੱਚ ਕੀ ਹੋ ਰਿਹਾ ਕਿ ਐਕਸਪੀਰੀਅੰਸ ਵੀ ਹੋਣ ਲੱਗ ਗਿਆ ਇੰਪਲੋਇਰ ਸਪਾਂਸਰਡ ਵੀਜ਼ਾਸ ਲਾ ਰਹੇ ਹਾਂ ਆਪਾਂ ਠੀਕ ਹੈ ਉਸ ਤੋਂ ਇਲਾਵਾ ਫੈਮਿਲੀ ਵੀਜ਼ਾਸ ਹੁੰਦੇ ਨੇ ਜਿਹਦੇ ਵਿੱਚ ਆਪਣੇ ਪੇਰੈਂਟ ਵੀਜ਼ਾਸ ਨੇਗੇ ਪਾਰਟਨਰ ਵੀਜ਼ਾਸ ਹੁੰਦੇ ਨੇਗੇ ਚਾਈਲਡ ਵੀਜ਼ਾ ਸੋ ਇਦਾਂ ਦੇ ਜਿਹੜੇ ਵੀਜ਼ਾਸ ਨੇਗੇ ਉਹ ਵੀ ਆਪਾਂ ਕਰ ਰਹੇ ਹਾਂਗੇ ਕਿਉਂਕਿ ਹੋਇਆ ਕੀ ਸੀ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਸਾਲ ਜਿਹੜਾ ਫਾਈਨੈਂਸ਼ੀਅਲ ਈਅਰ ਗਿਆ ਇਹਦੇ ਵਿੱਚ ਪਾਰਟਨਰ ਵੀਜ਼ਾਸ ਨੂੰ ਉਹਨਾਂ ਨੇ ਕਾਫੀ ਨੰਬਰ ਦਿੱਤੇ ਸੀਗੇ ਸਕਿਲਡ ਮਾਈਗ੍ਰੇਸ਼ਨ ਤੋਂ ਕੱਢ ਕੇ ਸੋ ਉਹ ਕਾਫੀ ਇਸ ਸਾਲ ਅਸੀਂ ਪਾਰਟਨਰ ਵੀਜ਼ਾਸ ਲਗਾਏ ਨੇ ਬਾਕੀ ਕਰੋਨਾ ਕਹਿੰਦੇ ਹੁੰਦੇ ਨੇ ਜਿਵੇਂ ਕਿਸੇ ਲਈ ਮਾਂ ਬਾਦੀ ਤੇ ਕਿਸੇ ਲਈ ਸਵਾਦੀ ਉਵੇਂ ਕਰੋਨਾ ਦਾ ਵੀ ਇਹੀ ਅਸਰ ਰਿਹਾ ਕਈ ਥਾਵਾਂ ਤੇ ਮਾੜਾ ਵੀ ਰਿਹਾ ਜ਼ਿਆਦਾਤਰ ਪਰ ਕਈ ਚੀਜ਼ਾਂ ਦੇ ਵਿੱਚ ਇਹਨੇ ਲੋਕਾਂ ਦੇ ਇਦਾਂ ਫਾਇਦੇ ਵੀ ਕੀਤੇ ਨੇ ਸਪੈਸ਼ਲੀ ਮੈਂ ਗੱਲ ਕਰੂੰਗਾ ਪੇਰੈਂਟ ਵੀਜ਼ੇ ਦੀ ਅਸੀਂ ਕਾਫੀ ਸਾਰੇ ਇਦਾਂ ਦੇ ਪੇਰੈਂਟ ਵੀਜ਼ੇ ਲਾਏ ਨੇ ਜਿਨ੍ਹਾਂ ਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਹੈ ਕਿ ਤੁਸੀਂ 8503 ਬੋਲਦੇ ਆ ਉਹਨੂੰ ਕਿ ਤੁਸੀਂ ਇੱਥੇ ਰਹਿ ਕੇ ਕੋਈ ਵੀਜ਼ਾ ਨਹੀਂ ਪਾ ਸਕਦੇ ਸੋ ਅਸੀਂ ਉਹ ਜਿਹੜੀਆਂ ਲਾਅ ਦੀਆਂ ਘੁੰਡੀਆਂ ਹੁੰਦੀਆਂ ਨੇ ਉਹਨਾਂ ਨੂੰ ਵਰਤ ਕੇ ਚਲੋ ਉਹ ਤਾਂ ਉਹਨਾਂ ਨੇ ਵੇਵ ਕਰਤੀ ਸੀ ਤਾਂ ਉਸ ਤੋਂ ਬਾਅਦ ਅਸੀਂ ਪੇਰੈਂਟ ਵੀਜ਼ੇ ਕਾਫੀ ਪਾਏ ਨੇ ਸੋ ਹੁਣ ਅਸੀਂ ਕਈ ਫੈਮਿਲੀਜ਼ ਨੂੰ ਰੀਯੂਨਾਈਟ ਕੀਤਾ ਪਿਛਲੇ 8-10 ਮਹੀਨਿਆਂ ਦੇ ਵਿੱਚ ਜਿਹਦੇ ਵਿੱਚ ਪੇਰੈਂਟਸ ਇੱਥੇ ਰਹਿ ਸਕਦੇ ਨੇ ਉਹਨਾਂ ਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ ਇੱਥੇ ਲੰਬੇ ਸਮੇਂ ਦੇ ਵਿੱਚ ਮਤਲਬ ਆਪਣੇ ਬੱਚਿਆਂ ਦੇ ਕੋਲ ਰਹਿ ਸਕਦੇ ਨੇ ਫਿਰ ਉਹਨਾਂ ਨੂੰ ਵਾਰ-ਵਾਰ ਉਹ ਝੰਜਟ ਨਹੀਂ ਰਹਿੰਦਾ ਕਿ ਜੇ ਇੰਡੀਆ ਜਾਣਾ ਵੀਜ਼ਾ ਲਓ ਤੇ ਫਿਰ ਆਣਾ ਫਿਰ ਵੀਜ਼ਾ ਅਪਲਾਈ ਕਰੋ ਹੁਣ ਪੁੱਠਾ ਹੋਣਾ ਉਹਨਾਂ ਨੂੰ ਹੁਣ ਇੰਡੀਆ ਜਾਣ ਵਾਸਤੇ ਵੀਜ਼ਾ ਲੈਣਾ ਪੈਣਾ ਇੱਥੋਂ ਵੀਜ਼ਾ ਲੈਣਾ ਪਿਆ ਕਰਨਾ ਹਨਾ ਤੇ ਉਹਦੀ ਪਰਮਿਸ਼ਨ ਕਿੰਨੀ ਹੁੰਦੀ ਹੈ ਜੇ ਉਹਨਾਂ ਨੇ ਜਾਣਾ ਹੋਵੇ ਇੰਡੀਆ ਉਹ ਅਪ ਟੂ 1 ਸਾਲ ਤੱਕ ਦੇ ਦਿੰਦੇ ਨੇ ਟਰੈਵਲ ਕਰਨ ਦੀ ਉਹਨਾਂ ਦੀ ਪਰਮਿਸ਼ਨ ਨਾਰਮਲੀ ਉਹ ਜਿਹੜੀ ਪਰਮਿਸ਼ਨ ਹੈ 3 ਮਹੀਨੇ ਦੀ ਹੁੰਦੀ ਹੈ ਬਟ ਪੇਰੈਂਟ ਵੀਜ਼ਾਸ ਵਾਸਤੇ ਉਹ 1 ਸਾਲ ਤੱਕ ਦੀ ਕਰ ਦਿੰਦੇ ਨੇ ਉਹ ਤੇ ਮੈਡੀਕਲ ਦੀ ਕੋਈ ਸਹੂਲਤ ਮਿਲਦੀ ਹੈ ਇੱਥੇ ਮੈਡੀਕੇਅਰ ਕਾਰਡ ਤਾਂ ਮਿਲਦਾ ਜਾਂ ਨਹੀਂ ਮੈਡੀਕੇਅਰ ਕਾਰਡ ਨਹੀਂ ਮਿਲਦਾ ਬਾਈ ਲਾਅ ਉਹਦੇ 'ਚ ਪ੍ਰੋਵੀਜ਼ਨ ਨਹੀਂ ਹੈਗੀ ਬਟ ਇਹ ਚੀਜ਼ ਸੁਣਨ ਨੂੰ ਆਈ ਹੈ ਦੇਖਣ ਨੂੰ ਆਈ ਹੈ ਕਿ ਕਈ ਲੋਕਾਂ ਨੂੰ ਉਹਨਾਂ ਨੇ ਜਾਂ ਕਹਿ ਲਓ ਗਲਤੀ ਨਾਲ ਜਾਂ ਭੁਲੇਖੇ ਨਾਲ ਦਿੱਤਾ ਵੀ ਹੈਗਾ ਲੇਕਿਨ ਬਾਈ ਲਾਅ ਜਿਹੜਾ ਹੈ ਉਹ ਉਹਨਾਂ ਨੂੰ ਮਿਲਦਾ ਨਹੀਂ ਹੈਗਾ ਉਸ ਵੀਜ਼ੇ ਦੇ ਵਿੱਚ ਬਾਕੀ ਡਿਪੈਂਡ ਕਰਦਾ ਤੁਸੀਂ ਕਿਹੜਾ ਵੀਜ਼ਾ ਲਾਇਆ ਆ ਕਿਉਂਕਿ ਪੇਰੈਂਟ ਵੀਜ਼ੇ ਦੇ ਵਿੱਚ ਵੀ ਵੱਖ-ਵੱਖ ਕੈਟਾਗਰੀਜ਼ ਨੇ ਇੱਕ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਹੁੰਦਾ ਜਿਸ 'ਚ ਤੁਸੀਂ ਐਕਸਟਰਾ ਪੈਸੇ ਦੇ ਕੇ ਉਹ ਮਤਲਬ ਲਾ ਦਿੰਦੇ ਹੋਗੇ ਉਹ ਅਲੱਗ ਤੋਂ ਹੈਗਾ ਜਿਹੜਾ ਇੱਕ ਨਾਰਮਲ ਜ਼ਿਆਦਾ ਪੈਸੇ ਵਾਲਾ ਉਹਦੀ ਵੇਟਿੰਗ ਟਾਈਮ ਕਿੰਨਾ ਹੋਣਾ ਮੈਂ ਉਹ ਵੀ ਕਿਸੇ ਸੱਜਣ ਨੇ ਪੁੱਛਿਆ ਸੀਗਾ ਜਿਵੇਂ ਉਹ ਜੇ ਕਿਸੇ ਨੇ ਉਹ ਲਾਣਾ ਹੋਵੇ ਵੀਜ਼ਾ ਉਹਦਾ ਵੇਟਿੰਗ ਟਾਈਮ ਐਨੀਵੇਅਰ ਬਿਟਵੀਨ ਮਤਲਬ ਕਿ 4.5 ਸਾਲ ਤੋਂ ਲੈ ਕੇ 5 ਸਾਲ ਦੇ ਵਿੱਚ ਪਰ ਪਹਿਲਾਂ ਐ ਨਹੀਂ ਸੀ ਕੋਈ 1 ਸਾਲ 'ਚ ਜਦੋਂ ਤੁਸੀਂ ਪੈਸੇ ਜੇ ਉਹ ਭਰਦੇ 1 ਸਾਲ 'ਚ ਦੇਖੋ ਅੱਜ ਇੱਕ ਕੱਲ ਇਨਫੋਰਮੇਸ਼ਨ ਜਿਵੇਂ ਕਿ ਆਉਣ ਵਾਲੇ ਜਿਹੜਾ ਫਾਈਨੈਂਸ਼ੀਅਲ ਈਅਰ ਜਿਵੇਂ ਕਿ ਆਪਾਂ ਨੂੰ ਪਤਾ ਹੈਗਾ ਆਸਟ੍ਰੇਲੀਆ ਦੇ ਵਿੱਚ 1 ਜੁਲਾਈ ਤੋਂ ਲੈ ਕੇ 30 ਜੂਨ ਤੱਕ ਹੁੰਦਾ ਸੋ ਆਹ ਸਮੇਂ ਦੇ ਵਿੱਚ ਮਈ ਦੇ ਵਿੱਚ ਬਜਟ ਪੇਸ਼ ਹੁੰਦਾ ਹੈ ਜੂਨ ਦੇ ਵਿੱਚ ਸਾਰਾ ਉਸ ਬਜਟ ਦੇ ਤਹਿਤ ਜਾਂ ਉਹਦੇ ਅਕੋਰਡਿੰਗਲੀ ਅਗਲੇ ਸਾਲ ਦਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਹੈ ਉਹਨੂੰ ਇਹ ਮਤਲਬ ਤੈਅ ਕਰਦੇ ਨੇ ਸੋ ਉਹਦੇ ਤਹਿਤ ਥੋੜੀ ਬਹੁਤ ਇਨਫੋਰਮੇਸ਼ਨ ਜਿੱਦਾਂ ਕਿ ਹੁਣ ਆਉਣੀ ਸ਼ੁਰੂ ਹੋਈ ਹੈ ਜਿਹਦੇ ਵਿੱਚ ਕੈਪਿੰਗ ਹੁੰਦੀ ਹੈ ਸਾਰੇ ਵੀਜ਼ਾਸ ਦੀ ਜਿਹਦੇ 'ਚ ਇਹ ਦੱਸਿਆ ਜਾਂਦਾ ਕਿ 1 ਸਾਲ ਦੇ ਵਿੱਚ ਸਰਕਾਰ ਨੇ ਕਿਹੜੇ ਵੀਜ਼ੇ ਮਤਲਬ ਕਿੰਨੇ ਵੀਜ਼ੇ ਲਾਉਣੇ ਨੇ ਕਿਹੜਾ ਤੇ ਕਿੰਨੇ ਲਾਉਣੇ ਨੇਗੇ ਫੋਰ ਐਗਜ਼ਾਮਪਲ ਜਿਹੜੀ ਇਨਫੋਰਮੇਸ਼ਨ ਆਈ ਜਿਹੜੇ ਆਪਾਂ ਕੰਟਰੀਬਿਊਟਰੀ ਪੇਰੈਂਟ ਵੀਜ਼ੇ ਦੀ ਗੱਲ ਕਰ ਰਹੇ ਹਾਂ ਉਹਦੇ ਨੰਬਰ 3600 ਨੇ ਅਗਲੇ ਸਾਲ ਦੇ ਵਿੱਚ ਸੋ ਉਹ ਐਨਕਰੇਜ ਕਰ ਰਹੇ ਨੇ ਪੇਰੈਂਟਸ ਨੂੰ ਕਿ ਤੁਸੀਂ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਲਾਓ 4-5 ਸਾਲਾਂ ਦੇ ਵਿੱਚ ਤੁਸੀਂ ਇੱਥੇ ਉਹ ਪੱਕੇ ਹੋ ਜਾਓਗੇ ਮਤਲਬ ਅਗਲੇ ਸਾਲ ਉਹ 3600 ਵੀਜ਼ੇ ਉਹਨਾਂ ਨੇ
1 ਜੁਲਾਈ ਤੋਂ ਲੈ ਕੇ 1 ਜੁਲਾਈ 2021 ਤੋਂ ਲੈ ਕੇ 30 ਜੂਨ 2022 ਤੱਕ 3600 ਵੀਜ਼ੇ ਉਹਨਾਂ ਨੇ ਉਹ ਗ੍ਰਾਂਟ 3600 ਫਾਈਲਾਂ ਉਹਨਾਂ ਨੇ ਐਕਸੈਪਟ ਕਰਨੀਆਂ ਨੇ, ਗ੍ਰਾਂਟ ਕਰਨੀਆਂ ਨੇ। ਹਾਂਜੀ ਹਾਂ। ਤੇ ਉਸ ਤੋਂ ਇਲਾਵਾ ਉਹਦੇ ਵਿੱਚ ਜਿਹੜੇ ਦੂਜੇ ਨਾਰਮਲ ਪੇਰੈਂਟ ਵੀਜ਼ਾ ਜਿਹਦੇ ਆਪਾਂ ਗੱਲ ਕਰ ਰਹੇ ਸੀ ਕਿ ਇੱਥੇ ਰਹਿ ਲੈਂਦੇ ਨੇ, ਜਿਹ 'ਚ ਮੈਡੀਕੇਅਰ ਕਾਰਡ ਨਹੀਂ ਹੁੰਦਾ, ਉਹਦੇ ਵਿੱਚ ਲਗਭਗ 900 ਨੰਬਰ ਨੇਗੇ। ਬਟ ਉਹਦੀ ਜਿਹੜੀ ਵੇਟਿੰਗ ਪੀਰੀਅਡ ਆ ਉਹ ਬੜਾ ਲੰਬਾ ਵੇਟਿੰਗ ਪੀਰੀਅਡ ਆ। ਉਹਦੇ 'ਚ ਘੱਟੋ ਘੱਟ 20-25 ਸਾਲ ਦਾ ਤੁਸੀਂ ਕਹਿ ਸਕਦੇ ਹੋ ਕਿ ਪ੍ਰੋਸੈਸਿੰਗ ਟਾਈਮ ਆ ਉਹਦਾ। ਉਹ ਇਸ ਕਰਕੇ ਨਹੀਂ ਹੈਗਾ ਕਿ ਉਹਨਾਂ ਨੂੰ ਫਾਈਲ ਮਤਲਬ ਰਿਵਿਊ ਕਰਨ ਨੂੰ ਜਾਂ ਪ੍ਰੋਸੈਸ ਕਰਨ ਨੂੰ ਇੰਨਾ ਟਾਈਮ ਲੱਗਦਾ। ਪਹਿਲੀ ਗੱਲ ਤਾਂ ਅਗਰ ਆਪਾਂ ਹੁਣ ਕੰਪੇਅਰ ਕਰੀਏ 3600 ਦੇ ਮੁਕਾਬਲੇ 900 ਨੰਬਰ ਹੈਗਾ ਜਿਹੜੇ ਵੀਜ਼ੇ ਆਪਣੇ ਨਾਰਮਲ ਪੇਰੈਂਟ ਵੀਜ਼ਾ। ਦੂਸਰਾ ਉਹਦੇ ਵਿੱਚ ਫਿਰ ਇਹ ਜਿਹੜੇ 900 ਨੇ ਇਹਦੇ ਆਲੇ ਦੁਆਲੇ ਹੀ ਰਹਿੰਦੇ ਨੇ ਨੰਬਰ, ਪਰ ਫਾਈਲਾਂ ਬਹੁਤ ਲੱਗਦੀਆਂ ਨੇ। ਤੇ ਸਭ ਤੋਂ ਇੱਕ ਵੱਡੀ ਗੱਲ ਇਹ ਹੈ ਕਿ ਕੈਪਿੰਗ ਦੇ ਨਾਲ ਨਾਲ ਹਰ ਇੱਕ ਜਿਹੜੀ ਵੀਜ਼ਾ ਕੈਟਾਗਰੀ ਆ ਉਹਦੀ ਪ੍ਰਾਇੋਰਟੀ ਰੱਖੀ ਹੋਈ ਆ ਉਹਨਾਂ ਨੇ। ਹਾਂਜੀ ਹਾਂਜੀ, ਕਿ ਕਿਹੜੀ ਵੀਜ਼ਾ ਕੈਟਾਗਰੀ ਹੈ ਉਹਨੂੰ ਅਸੀਂ ਸਭ ਤੋਂ ਪਹਿਲਾਂ ਚੱਕਣਾ, ਦੂਜੇ ਨੰਬਰ ਤੇ ਕਿਹਨੂੰ ਚੱਕਣਾ, ਫਿਰ ਉਸ ਤੋਂ ਬਾਅਦ, ਹੈ ਨਾ। ਸੋ ਇਹ ਆਉਂਦੇ ਵੀ ਲੋ ਪ੍ਰਾਇੋਰਟੀ ਦੇ ਵਿੱਚ ਨੇ, ਉੱਤੋਂ ਇਹਦੇ ਨੰਬਰ ਘੱਟ ਹੁੰਦੇ ਨੇ। ਇਸ ਕਰਕੇ ਇਹ ਵੀਜ਼ਾ ਵੀ ਪਹਿਲਾਂ ਕਿਸੇ ਟਾਈਮ 2-4 ਸਾਲਾਂ ਦੇ ਵਿੱਚ ਲੱਗ ਜਾਂਦਾ ਹੁੰਦਾ ਸੀ, ਪਰ ਹੌਲੀ ਹੌਲੀ ਕਰਦੇ ਕਰਦੇ ਇਹਦੀ ਜਿਹੜੀ ਪ੍ਰੋਸੈਸਿੰਗ ਟਾਈਮ ਹੈ ਉਹ ਹੁਣ 20-25 ਸਾਲ ਤੇ ਆ ਕੇ ਅਟਕ ਗਿਆ, ਕਿਉਂਕਿ ਲੋ ਪ੍ਰਾਇੋਰਟੀ ਹੋਣ ਕਰਕੇ, ਲੋ ਨੰਬਰ ਹੋਣ ਕਰਕੇ ਜਿਹੜੀਆਂ ਫਾਈਲਾਂ ਨੇ ਉਹ ਇਦਾਂ ਹੀ ਲੱਗੀਆਂ ਕਿਊ ਦੇ ਵਿੱਚ ਲੱਗੀਆਂ ਰਹਿ ਜਾਂਦੀਆਂ ਨੇ। ਠੀਕ ਹੈ। ਅੱਜ ਇੱਕ ਸਵਾਲ ਆਇਆ, ਉਹ ਸੀਗਾ ਜਿਹੜਾ ਆਪਾਂ ਕਰਦੇ ਹੁੰਦੇ ਆਪਣਾ ਜਿਹੜਾ ਬਿਜ਼ਨਸ ਜੇ ਕਿਸੇ ਨੇ ਇੱਥੇ ਲੈਣਾ ਹੈ ਨਾ, ਜਿਹੜਾ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ $2 ਲੱਖ ਤੁਸੀਂ ਇਨਵੈਸਟ ਕਰੋ ਤੇ ਬਿਜ਼ਨਸ ਲਓ, ਤੇ ਉਹਦੇ ਵਿੱਚ ਫਿਰ ਤੁਸੀਂ ਆਪਾਂ PR ਦਾ ਸਟੈਪ ਹੈਗਾ। ਜੀ ਜੀ। ਤੇ ਉਹ ਜਿਹੜੇ ਪੇਰੈਂਟਸ ਵਾਸਤੇ ਤਾਂ ਨਹੀਂ ਨਾ ਕੋਈ ਇਦਾਂ ਦਾ ਆਪਸ਼ਨ ਹੈਗਾ ਕਿ ਕੋਈ ਬਿਜ਼ਨਸ ਖਰੀਦਾ ਜਾਵੇ, ਪੇਰੈਂਟਸ ਨੂੰ ਤਾਂ ਨਹੀਂ ਅਪਲਾਈ ਕਰ ਸਕਦੇ ਆਪਾਂ ਉਹਦੇ ਵਿੱਚ? ਪੇਰੈਂਟਸ ਦੀ ਏਜ ਦਾ ਚੱਕਰ ਪੈ ਜਾਂਦਾ, ਪਰ ਪੇਰੈਂਟਸ ਵਾਸਤੇ ਅਲੱਗ ਤੋਂ ਇਨਵੈਸਟਰ ਵੀਜ਼ਾਸ ਨੇਗੇ, ਬਟ ਉਹ ਕ੍ਰਾਈਟੇਰੀਆ ਥੋੜਾ ਜਿਹਾ ਉਹਨਾਂ ਦਾ ਡਿਫਰੈਂਟ ਹੁੰਦਾ ਤੇ ਕਾਫੀ ਉੱਚ ਇਨਵੈਸਟਮੈਂਟ ਵੀ ਕਰਨੀ ਹੁੰਦੀ ਹੈ। ਲੇਕਿਨ ਉਹ ਮਤਲਬ ਟੂ ਬੀ ਕੁਆਇਟ ਓਨੈਸਟ ਮੈਂ ਕਦੇ ਲਾਇਆ ਨਹੀਂ ਹੈਗਾ ਪਰਸਨਲੀ, ਕਿਉਂਕਿ ਇਦਾਂ ਦਾ ਕਦੇ ਕਿਸੇ ਦੇ ਸਰਕਮਸਟੈਂਸ ਬਣੇ ਨਹੀਂ ਹੈਗੇ ਕਿ ਉਹ ਕ੍ਰਾਈਟੇਰੀਆ ਉਹਦਾ ਮੀਟ ਕਰਦੇ ਨੇ। ਉਹਦਾ ਕ੍ਰਾਈਟੇਰੀਆ ਕਾਫੀ ਹਾਈ ਹੁੰਦਾ ਹੈਗਾ, ਤਾਂ ਕਰਕੇ ਉਹ ਸਬਬ ਛੇਤੀ ਬਣਦਾ ਨਹੀਂ ਹੈਗਾ ਉਹ ਜਿਹੜੇ ਵੀਜ਼ਾ ਲਾਉਂਦਾ। ਮਤਲਬ ਉਹ ਜਿਹੜਾ ਆਪਾਂ ਦੂਜਾ ਬਿਜ਼ਨਸ ਵੀਜ਼ਾ ਉਹ ਇਹਦੇ 'ਚ ਨਹੀਂ ਆਉਂਦਾ? ਠੀਕ ਨਹੀਂ, ਉਹ ਬਿਜ਼ਨਸ ਵੀਜ਼ਾ ਡਿਫਰੈਂਟ ਨੇ। ਬਿਜ਼ਨਸ ਵੀਜ਼ਾ ਦੇ ਵਿੱਚ ਵੀ ਇੱਕ ਮਿਸਅੰਡਰਸਟੈਂਡਿੰਗ ਹੈਗੀ ਕਿ ਬਿਜ਼ਨਸ ਵੀਜ਼ਾ ਕੀ ਹੁੰਦਾ। ਉਹ ਜਿਹੜੇ ਆਪਾਂ ਇੱਕ ਕੁਈਨਜ਼ਲੈਂਡ ਗਵਰਨਮੈਂਟ ਆ ਜਿਵੇਂ ਉਹਨਾਂ ਨੇ ਸਮਾਲ ਬਿਜ਼ਨਸ ਓਨਰ ਵਾਲਾ ਕੱਢਿਆ ਹੈ, ਉਹ ਟੈਕਨੀਕਲੀ ਉਹ ਇੱਕ ਸਕਿਲਡ ਵੀਜ਼ਾ ਜਿਹਦੇ 'ਚ ਉਹਨਾਂ ਨੇ ਇੱਕ ਸਟਰੀਮ ਬਣਾਈ ਹੋਈ ਹੈ, ਇੱਕ ਰਸਤਾ ਬਣਾਇਆ ਹੋਇਆ ਕਿ ਤੁਸੀਂ $1 ਲੱਖ ਕੁਈਨਜ਼ਲੈਂਡ ਦੇ ਵਿੱਚ ਰੀਜਨਲ ਦੇ ਵਿੱਚ ਲਾਓ ਤੇ ਉਹ ਬਿਜ਼ਨਸ ਨੂੰ 6 ਮਹੀਨੇ ਰਨ ਕਰੋ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਜਿਹੜੀ ਨੋਮੀਨੇਸ਼ਨ ਆ ਉਹ ਦੇ ਦਾਂਗੇ। ਹਾਂਜੀ ਹਾਂਜੀ, ਪਰ ਉਹ ਟੈਕਨੀਕਲੀ ਉਹ ਬਿਜ਼ਨਸ ਵੀਜ਼ਾ ਨਹੀਂ ਹੈਗਾ। ਠੀਕ ਠੀਕ, ਉਹ ਸਕਿਲਡ ਵੀਜ਼ਾ ਹੈ। ਠੀਕ 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 ਹੈ। ਤੇ ਜਿਹੜੇ ਆਪਾਂ ਫੈਮਿਲੀ ਵੀਜ਼ਾਸ ਦੀ ਗੱਲ ਕਰ ਰਹੇ ਸੀਗੇ, ਇੱਕ ਤੁਸੀਂ ਦੱਸ ਰਹੇ ਸੀਗੇ ਕਿ ਜਿਹੜੇ ਆਪਣਾ ਪਾਰਟਨਰ ਵੀਜ਼ੇ ਬਾਰੇ ਕਿ ਇੱਥੋਂ ਬੈਠੇ ਹੀ ਅਪਲਾਈ ਕਰ ਸਕਦੇ ਨੇ ਆਪਦੇ ਸਪਾਊਸ ਦਾ, ਇਦਾਂ ਕੁਝ, ਉਹਦੇ ਬਾਰੇ ਪਾਓ ਹਾਂ ਮਾੜਾ ਜਿਹਾ ਚਾਨਣਾ, ਕੀ ਗੱਲ ਹੈ? ਦੇਖੋ, ਪਾਰਟਨਰ ਵੀਜ਼ਾ ਇੱਕ ਫੈਮਿਲੀ, ਜਿੱਦਾਂ ਮੈਂ ਦੱਸ ਰਿਹਾ ਸੀ, ਇਸ ਸਾਲ ਬੜੇ ਪਾਰਟਨਰ ਵੀਜ਼ਾਸ ਆਏ ਨੇ ਤੇ ਨਾਰਮਲ ਜਿਹੜਾ ਪਾਰਟਨਰ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਹੈ ਉਹ ਲਗਭਗ 2 ਸਾਲ ਹੈ। ਓਕੇ, ਐਵਰੇਜ ਜਿਹੜਾ ਚੱਲ ਰਿਹਾ ਸੀ ਪਿਛਲੇ ਕਈ ਸਾਲ, ਜਿਹੜਾ ਕਿ ਪਹਿਲਾਂ 7 ਮਹੀਨੇ ਹੁੰਦਾ ਸੀਗਾ ਮਹੀਨੇ 2 ਮਹੀਨੇ ਤੋਂ ਲੈ ਕੇ ਪਹਿਲਾਂ 3-4 ਮਹੀਨੇ ਲੱਗਦੇ ਸੀ, ਫਿਰ ਹੌਲੀ ਹੌਲੀ 6 ਮਹੀਨੇ ਹੋ ਗਏ, ਫਿਰ ਸਾਲ ਹੋ ਗਿਆ, ਹੁਣ 2 ਸਾਲ ਹੈ। ਪਿਛਲੇ ਥੋੜੇ ਜਿਹੇ ਸਮੇਂ ਤੋਂ ਜਿਹੜਾ ਇਹਦਾ ਟਾਈਮਿੰਗ ਚੱਲ ਰਹੀ ਸੀ, ਠੀਕ ਹੈ, ਉਹ ਲਗਭਗ 2 ਸਾਲਾਂ ਦਾ ਪ੍ਰੋਸੈਸਿੰਗ ਟਾਈਮ ਸੀਗਾ। ਓਕੇ ਓਕੇ, ਠੀਕ। ਪਰ ਅੱਜ ਦੇ ਹਾਲਾਤ ਦੇ ਵਿੱਚ ਇਹ ਹੈ ਕਿ ਤੁਸੀਂ ਜਾ ਸਕਦੇ ਨਹੀਂ ਹੈਗੇ। ਹਾਂਜੀ, ਤੁਹਾਡੇ ਫਿਆਂਸੇ ਆ ਜਾਂ ਤੁਹਾਡੇ ਜਿਹੜੇ ਟੂ ਬੀ ਪਾਰਟਨਰ, ਜਿਹੜੇ ਹੋਣ ਵਾਲੇ ਪਾਰਟਨਰ ਆ ਤੁਹਾਡੇ, ਉਹ ਇੱਥੇ ਆ ਨਹੀਂ ਸਕਦੇ ਹੈਗੇ, ਤੁਹਾਡੀ ਮੈਰਿਜ ਹੋ ਨਹੀਂ ਸਕਦੀ ਹੈਗੀ, ਤਾਂ ਉਹ ਪਾਰਟਨਰ ਵੀਜ਼ੇ ਲੱਗਦੇ ਨਹੀਂ ਹੈਗੇ ਜਨਰਲੀ, ਅਨਲੈਸ ਬੱਚੇ ਜਿਹੜੇ ਇੱਥੇ ਹੀ ਨੇਗੇ ਉਹ ਆਪਸ ਦੇ ਵਿੱਚ ਵਿਆਹ ਕਰਾ ਕੇ ਤੇ ਵੀਜ਼ਾ ਪਾ ਦੇਣ। ਇੱਕ ਬੰਦਾ ਇੱਥੇ PR ਹੈ, ਸਿਟੀਜ਼ਨ ਹੈ, ਉਹ ਇੱਥੇ ਕੋਈ ਉਹਨਾਂ ਨੂੰ ਮਿਲ ਜਾਂਦਾ ਜਿਹੜੇ ਟੈਂਪਰੇਰੀ ਵੀਜ਼ੇ ਤੇ ਹੈ, ਤਾਂ ਉਹ ਵੀਜ਼ੇ ਵੀ ਅਸੀਂ ਇਸ ਸਾਲ ਕਾਫੀ ਲਾਏ ਨੇ। ਉਹਨੂੰ 820 ਕੈਟਾਗਰੀ ਬੋਲਿਆ ਜਾਂਦਾ ਹੈਗਾ, ਉਹ ਔਨਸ਼ੋਰ ਵੀਜ਼ਾ ਲੱਗ ਜਾਂਦਾ ਹੁੰਦਾ। ਠੀਕ 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 ਹੈ। ਤੇ ਇਹ ਜਿਹੜਾ ਪਾਰਟਨਰ ਵੀਜ਼ਾ, ਇਹ ਫਿਰ ਹੁਣ ਇਹਦੇ ਵਾਸਤੇ ਕੋਈ ਹੋਰ ਆਪਸ਼ਨ, ਜਿੱਦਾਂ ਆਨਲਾਈਨ ਅੱਜ ਕੱਲ੍ਹ ਸਾਰਾ ਕੁਝ ਚੱਲ ਰਿਹਾ? ਦੇਖੋ, ਜਿਹੜੇ ਪਾਰਟਨਰ ਵੀਜ਼ਾਸ ਨੇ ਉਹਦੇ 'ਚ ਇੱਕ ਨਾ ਵੀਜ਼ਾ ਹੁੰਦਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ। ਹਾਂਜੀ ਹਾਂਜੀ, ਉਹਦੇ 'ਚ ਉਹਦਾ ਮਤਲਬ ਇਹ ਹੈ ਕਿ ਤੁਸੀਂ ਇੰਟੈਂਸ਼ਨ ਹੈ ਤੁਹਾਡੀ ਕਿਸੇ ਨਾਲ ਮੈਰਿਜ ਕਰਨ ਦੀ। ਫੋਰ ਐਗਜ਼ਾਮਪਲ, ਜਿੱਦਾਂ ਆਪਣੇ ਇੰਡੀਆ ਦੇ ਵਿੱਚ ਆਪਣੇ ਰਿਚੁਅਲ ਆ ਕੇ ਆਪਾਂ ਪਹਿਲਾਂ ਇੰਗੇਜਮੈਂਟ ਕਰ ਲੈਂਦੇ ਜਾਂ ਰੋਕਾ ਕਰ ਲੈਂਦੇ ਹਾਂ, ਜਾਂ ਇੰਗੇਜਮੈਂਟ ਹੋ ਜਾਂਦੀ ਹੈਗੀ। ਇੰਗੇਜਮੈਂਟ ਚਲੋ ਬਾਅਦ ਦੇ ਵਿੱਚ ਇੱਕ ਸ਼ਬਦ ਆ ਗਿਆ ਸੀਗਾ, ਜਾਂ ਇੱਕ ਕਹ ਲਓ ਆਪਣੇ ਕਲਚਰ ਦੇ ਵਿੱਚ ਐਡੀਸ਼ਨ ਹੋ ਗਈ ਸੀ, ਪਹਿਲਾਂ ਰੋਕਾ ਕਰਕੇ ਫਿਰ ਮੰਗਣੀ ਕਰਕੇ ਉਹਨੂੰ ਉਹ ਕਰ ਦਿੰਦੇ ਸੀਗੇ, ਸੋ ਉਹਨੂੰ ਆਪਾਂ ਇੰਗੇਜਮੈਂਟ ਦਾ ਨਾਮ ਦਿੱਤਾ ਸੀਗਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਮੇਰੇ ਵੀਰ ਜਾਂ ਭੈਣਾਂ ਪਿਛਲੇ ਸਾਲ ਇੰਡੀਆ ਜਾ ਕੇ ਰੋਕਾ ਵਗੈਰਾ ਕਰਾ ਕੇ ਆਏ ਸੀ ਜਾਂ ਮੰਗਣੀ ਕਰਾ ਕੇ ਆਏ ਸੀ, ਸੋ ਉਹਨਾਂ ਵਾਸਤੇ ਇੱਕ ਇਹ ਵੀਜ਼ਾ ਹੁੰਦਾ ਹੈਗਾ, ਉਹਨੂੰ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਬੋਲਦੇ ਆ। ਤੇ ਉਹਦੇ ਵਿੱਚ ਉਹ ਹੁਣੇ ਵੀਜ਼ਾ ਕਿਸੇ ਵੀ ਟਾਈਮ ਵੀਜ਼ਾ ਲਾ ਸਕਦੇ ਨੇ। ਉਹਦੇ 'ਚ ਇਹ ਦੱਸਣਾ ਹੁੰਦਾ ਕਿ ਅਸੀਂ ਆਉਣ ਵਾਲੇ ਕਿਸੇ ਟਾਈਮ ਦੇ ਵਿੱਚ, ਮੰਨ ਲਓ ਹੁਣ ਆਪਾਂ ਨੂੰ ਪਤਾ ਨਹੀਂ ਹੈਗਾ ਜਿੱਦਾਂ ਬਾਰਡਰ ਕਦੋਂ ਖੁੱਲ੍ਹਣੇ ਨੇ, ਕਿ ਅਸੀਂ ਫਰਵਰੀ ਮਾਰਚ ਦੇ ਵਿੱਚ ਆਪਣੇ ਜਿਹੜੇ ਫਿਆਂਸੇ ਉਹਨਾਂ ਨੂੰ ਇੱਥੇ ਬੁਲਾਉਣਾ ਆਸਟ੍ਰੇਲੀਆ ਦੇ ਵਿੱਚ, ਤੇ ਇੱਥੇ ਬੁਲਾ ਕੇ ਉਹਨਾਂ ਨੂੰ ਉਹਨਾਂ ਦੀ ਮੈਰਿਜ ਵਿਆਹ ਕਰਨਾ ਅਸੀਂ। ਹਾਂਜੀ, ਸੋ ਉਹਦਾ ਫਾਇਦਾ ਬੜਾ ਹੋ ਜਾਂਦਾ ਉਹ ਵੀਜ਼ੇ ਦਾ। ਉਹਦਾ ਇਹ ਹੈ ਫਾਇਦਾ ਕਿ ਜਿੱਦਾਂ ਹੁਣ ਮੈਰਿਜ ਤੁਹਾਨੂੰ ਪਤਾ ਇੱਕ ਬੜਾ ਵੱਡਾ ਫੈਸਲਾ ਹੁੰਦਾ ਕਿਸੇ ਦੀ ਜ਼ਿੰਦਗੀ ਦਾ, ਸਭ ਤੋਂ ਅਹਿਮ ਫੈਸਲਾ ਹੁੰਦਾ। ਜਦੋਂ ਉਹਦੇ 'ਚ ਗੈਪ ਪੈਣ ਲੱਗਦਾ ਹੈਗਾ, ਸਾਲ 1.5 ਸਾਲ 2 ਸਾਲ, ਕਈ ਵਾਰ ਜਿੱਦਾਂ ਹੁਣ ਆਹ ਟਾਈਮ ਚੱਲ ਰਿਹਾ ਵੀਜ਼ੇ ਨਹੀਂ ਲੱਗਦੇ ਹੈਗੇ,
ਤਾਂ ਰਿਲੇਸ਼ਨਸ਼ਿਪ ਦੇ ਵਿੱਚ ਵੀ ਕਿਸੇ ਟਾਈਮ ਤੇ ਜਾ ਕੇ ਥੋੜੀ ਬਹੁਤ ਕੜਵਾਹਟ ਆ ਜਾਂਦੀ ਹੈ। ਖੈਰ ਉਹ ਚੀਜ਼ਾਂ ਬਾਅਦ 'ਚ ਠੀਕ ਹੋ ਜਾਂਦੀਆਂ ਨੇ ਜਦੋਂ ਤੁਸੀਂ ਆਪਣੇ ਜਿਹੜਾ ਪਾਰਟਨਰ ਹੈ ਇੱਥੇ ਆ ਜਾਂਦਾ। ਲੇਕਿਨ ਇਨ ਦਾ ਮੀਨ ਟਾਈਮ ਤੁਸੀਂ ਕਰ ਕੀ ਸਕਦੇ ਹੋ ਕਿ ਉਹ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਜਿਹੜਾ ਉਹ ਤੁਸੀਂ ਹੁਣ ਲੌਂਚ ਕਰ ਦਿਓ। ਠੀਕ ਹੈ। ਉਹਦੇ ਨਾਲ ਤੁਸੀਂ ਕਿਊ ਦੇ ਵਿੱਚ ਲੱਗ ਜਾਓਗੇ ਤੇ ਜੇ ਉਹ ਵੀਜ਼ਾ ਜਦੋਂ ਮੰਨ ਲਓ ਬਾਰਡਰ ਖੋਲ੍ਹਦੇ ਹੈਗੇ ਤੇ ਤੁਹਾਡਾ ਵੀਜ਼ਾ ਲਾ ਦਿੰਦੇ ਆ ਤਾਂ ਉਹ ਤੁਹਾਨੂੰ ਪਹਿਲਾਂ ਸੀਗਾ ਉਹਦੇ 'ਚ 9 ਮਹੀਨੇ ਦਾ ਟਾਈਮ ਸੀ, ਹੁਣ ਉਹਦੇ 'ਚ ਆਹ ਕਰੋਨਾ ਟਾਈਮ ਦੇ ਵਿੱਚ ਉਹਨੂੰ ਵੀ ਵਧਾ ਕੇ ਉਹਨਾਂ ਨੇ 15 ਮਹੀਨੇ ਕੀਤਾ ਹੋਇਆ। ਸੋ ਉਸ ਟਾਈਮ ਦੇ ਵਿੱਚ ਤੁਹਾਡੇ ਜਿਹੜੇ ਫਿਆਂਸੇ ਨੇ ਉਹਨਾਂ ਨੇ ਟਰੈਵਲ ਕਰਕੇ ਆਸਟ੍ਰੇਲੀਆ ਆਉਣਾ ਜਦੋਂ ਇਹ ਬਾਰਡਰ ਖੁੱਲ੍ਹਦਾ, ਤੁਸੀਂ ਉਹ ਇੱਥੇ ਆ ਕੇ ਮੈਰਿਜ ਕਰਾ ਕੇ ਤੇ ਨਾਲ ਦੀ ਨਾਲ ਤੁਸੀਂ ਆਪਣਾ ਪਾਰਟਨਰ ਵੀਜ਼ਾ ਪਾ ਦੇਣਾ ਜਿਹਦੇ ਤਹਿਤ ਉਹਨਾਂ ਨੂੰ ਅੱਗੇ ਜਾ ਕੇ PR ਮਿਲਣੀ ਹੈਗੀ। ਸੋ ਉਹ ਜਿਹੜਾ ਟਾਈਮ ਫਰੇਮ ਹੈਗਾ ਤੁਸੀਂ ਬੇਸਿਕਲੀ ਆਪਾਂ ਕਹਿਣ ਤੋਂ ਭਾਵ ਮੇਰਾ ਇਹ ਹੈ ਕਿ ਜਿਹੜਾ ਉਹ ਟਾਈਮ ਹੈਗਾ, ਮੰਨ ਲਓ ਹੁਣ ਤੁਸੀਂ ਕੋਈ ਵੀਜ਼ਾ ਨਾ ਪਾਇਆ ਤਾਂ ਆਹ ਜਿਹੜੇ 7-8 ਮਹੀਨੇ 9-10 ਮਹੀਨੇ ਨੇਗੇ ਇਹ ਤੁਹਾਡੇ ਕਿਤੇ ਵੀ ਕਾਊਂਟ ਨਹੀਂ ਹੋਣੇ। ਠੀਕ ਹੈ। ਪਰ ਅਦਰਵਾਈਜ਼ ਜੇ ਉਹਨਾਂ ਦਾ ਉਹ ਵੀਜ਼ਾ ਲੱਗ ਜਾਂਦਾ ਤਾਂ ਤੁਸੀਂ ਇਹਨਾਂ ਨੂੰ ਕਹਿ ਲਓ ਵੀ ਇਹ 8-10 ਮਹੀਨੇ ਨੇ ਜਿਹੜੇ ਉਹ ਤੁਸੀਂ ਯੂਜ਼ ਕਰ ਸਕਦੇ ਹੋ। ਮਤਲਬ ਕਹਿਣ ਤੋਂ ਭਾਵ ਵੀ ਜੇ ਅੰਗੇਜਮੈਂਟ ਹੋਈ ਹੈ ਜਾਂ ਰੋਕਾ ਹੋਇਆ, ਜਿੱਦਾਂ ਮਤਲਬ ਜਿਵੇਂ ਤੁਸੀਂ ਕਿਹਾ ਤਾਂ ਵੀ ਮੁੰਡੇ ਕੁੜੀ ਚੋਂ ਇੱਕ ਵੀ ਜੇ ਇੰਡੀਆ ਆ ਤੇ ਇੱਕ ਇੱਥੇ ਆ, ਉਹ ਇਹ ਵੀਜ਼ਾ ਪਾ ਸਕਦੇ ਨੇ। ਬਿਲਕੁਲ ਪਾ ਸਕਦੇ, ਕਿਉਂਕਿ ਇਹ ਜਿਹੜਾ ਟਾਈਮ ਹੈ ਹੁਣ ਇਹ 'ਚ ਨਾ ਤਾਂ ਆਪਾਂ ਜਾ ਸਕਦੇ ਨਾ ਆ ਸਕਦੇ। ਹਾਂਜੀ ਹਾਂ। ਤੇ ਬੰਦਾ ਸੋਚਦਾ ਯਾਰ ਵਿਆਹ ਹੋਊਗਾ ਫਿਰ ਉਸ ਤੋਂ ਬਾਅਦ ਫਾਈਲ ਲਾਵਾਂਗੇ ਤਾਂ ਬਹੁਤ ਟਾਈਮ ਲੱਗ ਜਾਣਾ ਉੱਤੇ, ਕਿਉਂਕਿ ਹਾਲ ਦੀ ਘੜੀ ਘੱਟ ਟਾਈਮ ਲੱਗ ਰਿਹਾ। ਹਾਂ, ਤੇ ਪਰ ਆਉਣ ਵਾਲੇ ਟਾਈਮ 'ਚ ਫਿਰ ਵੱਧ ਜਾਣਾ ਟਾਈਮ। ਤੇ ਤੁਹਾਡਾ ਕਹਿਣ ਤੋਂ ਬਾਅਦ ਵੀ ਹੁਣੇ ਆਪਾਂ ਉਹ ਫਾਈਲ ਪਾ ਸਕਦੇ ਆ ਤੇ ਤੁਹਾਡਾ ਉਹ ਟਾਈਮ ਫਰੇਮ ਘਟਣਾ ਸ਼ੁਰੂ ਹੋ ਜਾਏਗਾ। ਜੀ ਬਿਲਕੁਲ, ਇਹੀ ਗੱਲ ਬਣੀ ਨਾ। ਬਿਲਕੁਲ ਹਾਂਜੀ। ਤੇ ਇਹ ਫਿਰ ਸੋਰਟ ਆਫ ਖੁਸ਼ਖਬਰੀ ਹੋ ਗਈ। ਬਿਲਕੁਲ ਖੁਸ਼ਖਬਰੀ ਹੈ ਜੀ। ਇਹ ਤੁਹਾਡੇ ਵਾਲੀ ਗੱਲ ਹੋ ਵੀ ਕਿਸੇ ਲਈ ਮਾਂ ਵਾਦੀ ਤੇ ਕਿਸੇ ਲਈ ਸਵਾਦੀ। ਜੀ। ਸੋ ਬਾਕੀ ਇਹਦੇ 'ਚ ਇਹ ਵੀ ਕਰ ਸਕਦੇ ਨਾ, ਮੰਨ ਲਓ ਤੁਸੀਂ ਪਾਰਟੀ ਵਗੈਰਾ ਕਰਨੀ ਹੈ ਤੁਸੀਂ ਜਦੋਂ ਮਰਜ਼ੀ ਜਾ ਕੇ ਬਾਅਦ 'ਚ ਕਰ ਲਓ, ਉਹਦਾ ਤਾਂ ਕੋਈ ਮਸਲਾ ਹੀ ਨਹੀਂ ਹੈਗਾ। ਠੀਕ ਹੈ। ਹੋ ਸਕਦਾ ਨਿੱਕੇ ਨਿਆਣੇ ਨਾਲ ਲੈ ਕੇ ਜਾ ਕੇ ਪਾਰਟੀ ਕਰ ਲਿਓ ਵਾਪਸ, ਗੋਰਿਆਂ ਵਾਂਗੂ ਹੈ। ਇੱਥੇ ਆ ਜਾਣਗੇ, ਇੱਥੇ ਆ ਕੇ ਵਿਆਹ ਕਰਾਓ, ਵਿਆਹ ਕਰਾ ਕੇ ਵਾਪਸ ਚਲੇ ਜਾਓ। ਤੇ ਇਹ ਜੇ ਮੰਨ ਲਓ ਕਿਸੇ ਦਾ ਰੋਕਾ ਨਹੀਂ ਹੋਇਆ, ਸਪੋਜ਼ ਕਰੋ ਵੀ ਮੁੰਡਾ ਜਾਂ ਕੁੜੀ ਇੱਥੇ ਆ ਤੇ ਉਹ ਜਿਹੜਾ ਹੋਣ ਵਾਲਾ ਉਹਨਾਂ ਦਾ ਫਿਆਂਸੇ ਆ ਉਹ ਇੰਡੀਆ ਆ, ਰੋਕਾ ਨਹੀਂ ਹੋਇਆ, ਆਪਸ 'ਚ ਪਹਿਲਾਂ ਮਿਲੇ ਨਹੀਂ ਹੋਏ, ਤੇ ਕੀ ਉਹ ਵੀ ਕਰ ਸਕਦੇ ਨੇ? ਦੇਖੋ ਇਹਦੇ ਵਿੱਚ ਮਿਲੇ ਹੋਣਾ ਜ਼ਰੂਰੀ ਹੈ ਇੱਕ ਵਾਰੀ। ਅੱਛਾ, ਮਤਲਬ ਇਹ ਸ਼ਰਤ ਹੈ ਪ੍ਰੈਕਟੀਕਲੀ। ਹਾਂਜੀ ਹਾਂ, ਵੀ ਤੁਸੀਂ ਇੱਕ ਦੂਜੇ ਨੂੰ ਪਰਸਨਲੀ ਜਾਣਦੇ ਹੋਣੇ ਚਾਹੀਦੇ ਹੋਗੇ। ਇਹ ਨਹੀਂ ਹੈਗਾ ਕਿ ਵੀ ਚਲੋ ਆਫ ਦਾ ਟਰੈਕ ਵੀ ਤੁਸੀਂ ਨਾ ਕਦੇ ਮਿਲੇ ਨਾ ਜਾਣ ਪਛਾਣ ਹੈ। ਤੇ ਮਹਾਰਾਜ ਅੱਜ ਕੱਲ੍ਹ ਆਨਲਾਈਨ ਦਾ ਜ਼ਮਾਨਾ, ਉਹਦਾ ਕੋਈ ਹੱਲ ਹੋਣਾ ਚਾਹੀਦਾ ਨਾ। ਸਾਰਾ ਕੁਝ ਆਨਲਾਈਨ ਹੋ ਰਿਹਾ ਅੱਜ ਕੱਲ੍ਹ, ਫਿਰ ਇਹ ਕਿਉਂ ਨਹੀਂ ਮੈਰਿਜ ਵਾਲਾ ਕਿਉਂ? ਦੇਖੋ ਮਿਲੇ ਦਾ ਤਾਂ ਇਹ ਹੋ ਸਕਦਾ ਨਾ ਵੀ ਆਨਲਾਈਨ ਤੁਸੀਂ ਮਿਲੇ ਤਾਂ ਹੋ ਸਕਦੇ ਹੋਗੇ, ਪਰ ਜਿਹੜੀ ਇਹਦੇ 'ਚ ਫਿਜ਼ੀਕਲ ਤੁਹਾਨੂੰ ਮਿਲਾਪ ਹੋਣਾ ਜ਼ਰੂਰੀ ਹੈ। ਪਰ ਤੁਸੀਂ ਆਨਲਾਈਨ ਦੀ ਗੱਲ ਕੀਤੀ ਹੈ, ਮੈਂ ਇੱਥੇ ਇਸ ਚੀਜ਼ ਦਾ ਜ਼ਿਕਰ ਕਰੂੰਗਾ। ਇਹ ਤਾਂ ਹੈਗਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਜਿਹਦੇ ਵਿੱਚ ਥੋੜਾ ਮਿਲਿਆ ਹੋਣਾ ਜ਼ਰੂਰੀ ਹੈ। ਤੁਸੀਂ ਫਿਜ਼ੀਕਲੀ ਇੱਕ ਦੂਜੇ ਨੂੰ ਮਿਲੇ ਹੋਣੇ ਚਾਹੀਦੇ, ਜਾਣਦੇ ਹੋਣੇ ਚਾਹੀਦੇ ਹੋ ਬੇਸਿਕਲੀ। ਲੇਕਿਨ ਇੱਕ ਅਗਰ ਕਿਸੇ ਕੰਟਰੀ ਦੇ ਵਿੱਚ, ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਪਾਕਿਸਤਾਨ ਦੇ ਵਿੱਚ। ਅੱਛਾ। ਅਗਰ ਕਿਸੇ ਕੰਟਰੀ ਦੇ ਵਿੱਚ ਆਨਲਾਈਨ ਮੈਰਿਜ ਉਹ ਵੈਲਿਡ ਹੈਗੀ ਤਾਂ ਉਹ ਸਿੱਧਾ ਪਾਰਟਨਰ ਵੀਜ਼ਾ ਵੀ ਲਾ ਸਕਦੇ ਆ। ਓਕੇ। ਜਿਹਦਾ ਪਾਕਿਸਤਾਨ ਦੇ ਵਿੱਚ ਜਿਹੜੀ ਆਨਲਾਈਨ ਮੈਰਿਜਸ ਨੇ ਉਹ ਵੈਲਿਡ ਨਹੀਂ ਹੈ। ਅੱਛਾ, ਪਾਕਿਸਤਾਨ 'ਚ ਵੈਲਿਡ ਹੈ। ਉਹਨਾਂ ਨੂੰ ਲੀਗਲ ਮੰਨਦੇ ਆ ਵੀ ਤੁਸੀਂ ਇੱਥੇ ਬੈਠੇ ਹੋਗੇ, ਤੁਹਾਡੇ ਸ਼ੌਹਰ ਜਾਂ ਬੇਗਮ ਉਹ ਪਾਕਿਸਤਾਨ ਦੇ ਵਿੱਚ ਨੇ, ਤੁਹਾਡੀ ਆਨਲਾਈਨ ਮੈਰਿਜ ਹੋ ਗਈ, ਉਹ ਤੁਹਾਨੂੰ ਮੈਰਿਜ ਸਰਟੀਫਿਕੇਟ ਦਿੰਦੇ ਨੇ, ਤਾਂ ਤੁਸੀਂ ਮੈਰਿਡ ਹੋ ਜਾਣ ਜਦੋਂ ਉਹ ਤੁਹਾਡਾ ਇੱਕ ਰਿਲੇਸ਼ਨਸ਼ਿਪ ਹੋ ਗਿਆ ਮੈਰਿਜ। ਓਕੇ। ਤੁਹਾਡੀ ਆਪਣੀ ਕੰਟਰੀ ਦੇ ਵਿੱਚ ਉਹ ਵੈਲਿਡ ਮੈਰਿਜ ਹੈ। ਕਿਸੇ ਵੀ ਕੰਟਰੀ ਦੇ ਵਿੱਚ, ਜਿਵੇਂ ਹੁਣ ਆਪਾਂ ਇੰਡੀਆ ਦੇ ਵਿੱਚ, ਫਿਰ ਮੇਰੀ ਗੱਲ ਤਾਂ ਸਹੀ ਹੋ ਗਈ ਨਾ? ਬਿਲਕੁਲ ਸਹੀ ਹੋ ਗਈ। ਐਟਲੀਸਟ ਕਿਸੇ ਦੇਸ਼ ਨੇ ਤੁਹਾਨੂੰ ਮਾਨਤਾ ਦਿੱਤੀ। ਹਾਂ, ਹੋਰ ਵੀ ਬੜੇ ਦੇਸ਼ ਹੋਣੇ, ਮਤਲਬ ਜਿਹੜੇ ਦੇਸ਼ ਦੇ ਵਿੱਚ ਲੀਗਲੀ ਉਸ ਚੀਜ਼ ਦੀ ਮਾਨਤਾ ਹੈਗੀ ਹੈ, ਠੀਕ ਉਹ ਐਪਲੀਕੇਸ਼ਨ ਪਾ ਸਕਦੇ ਨੇ ਟੈਕਨੀਕਲੀ। ਓਕੇ। ਫਿਰ ਇਸ ਮਾਮਲੇ 'ਚ ਪਾਕਿਸਤਾਨ ਨੰਬਰ ਲੈ ਗਿਆ ਵੀ ਕਹਿ ਨੰਬਰ ਲੈ ਜੀ। GSGK ਦੋਸਾਂਝ GSS ਵੀਰ ਜੀ, ਥੈਂਕ ਯੂ ਸਰ। ਸੁਖਸ਼ਿੰਦਰ ਸਿੰਘ ਗ੍ਰੇਟ ਲਾਈਕ ਕਰ ਰਹੇ ਨੇ ਪ੍ਰੋਗਰਾਮ, ਥੈਂਕ ਯੂ। ਸੌਰੀ ਮੈਂ ਕਮੈਂਟ ਪੜ੍ਹਨ 'ਚ ਲੇਟ ਹੋ ਗਿਆ। ਤੇ ਜਿਹੜੀ ਆਪਾਂ ਹੁਣ ਗੱਲਬਾਤ ਕੀਤੀ ਜੀ, ਮਤਲਬ ਉਹ ਫਿਰ ਇਹ ਤੋਂ ਭਾਵ ਨਿਕਲਦਾ ਗੱਲਬਾਤ ਆਪਣੇ ਮੇਰੇ ਦਰਸ਼ਕ ਸਮਝ ਗਏ, ਪਰ ਇਹ ਖੁਸ਼ਖਬਰੀ ਵਾਲੀ ਗੱਲ ਹੈ ਵੈਸੇ, ਹੈ ਨਾ? ਇਹ ਦੇਖੋ, ਹਾਂਜੀ ਬਿਲਕੁਲ ਖੁਸ਼ਖਬਰੀ ਵਾਲੀ ਗੱਲ ਵੀ ਹੈ। ਤੇ ਬਾਕੀ ਇਹਦੇ 'ਚ ਇੱਕ ਚੀਜ਼ ਆਪਾਂ ਇਹ ਹੈ ਨਾ, ਜਿੱਦਾਂ ਆਪਾਂ ਕਹਿ ਰਹੇ ਹਾਂ ਵੀ ਅਗਰ ਤੁਸੀਂ, ਪਰ ਇਹ ਮੈਂ ਸੁਣਿਆ ਨਹੀਂ, ਮੈਂ ਸੌਰੀ ਤੁਹਾਡੀ ਗੱਲ ਰੋਕਦਾ, ਮੈਂ ਸੁਣਿਆ ਨਹੀਂ ਇਹਨਾਂ, ਮੈਂ ਤੁਹਾਡੇ ਤੋਂ ਇਹ ਫਸਟ ਟਾਈਮ ਸੁਣ ਰਿਹਾ ਕਿ ਇਹ ਜ਼ਿਆਦਾ ਪਤਾ ਨਹੀਂ, ਦੱਸਿਆ ਨਹੀਂ ਗਿਆ ਮਤਲਬ ਕਿਸੇ ਨੂੰ, ਜਾਂ ਗੱਲ ਤਾਂ ਮਿੰਟੋ ਮਿੰਟ ਹੀ ਫੈਲ ਜਾਂਦੀ ਆ। ਉਹ ਇਦਾਂ ਨਹੀਂ ਇਦਾਂ ਲਾ ਲਓ ਵੀਜ਼ਾ, ਉਹ ਇਦਾਂ ਨਹੀਂ ਇਦਾਂ ਲਾ ਲਓ। ਹਾਂਜੀ ਹਾਂ, ਹੋਰ ਬੜੇ ਫੋਨ ਆਉਂਦੇ, ਪਰ ਇਹਦੇ ਬਾਬਤ ਨਾ ਕਿਸੇ ਨੇ ਦੱਸਿਆ ਨਾ ਕਿਸੇ ਨੇ ਪੁੱਛਿਆ। ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ, ਜਿਵੇਂ ਜਿਹੜਾ ਪ੍ਰਸਪੈਕਟਿਵ ਮੈਰਿਜ ਵੀਜ਼ਾ ਇਹ ਅਸੀਂ ਕਾਫੀ ਟਾਈਮ ਤੋਂ ਲਾ ਰਹੇ ਹਾਂਗੇ, ਪਰ ਬੜੇ ਥੋੜੇ ਲਾਉਂਦੇ ਆ, ਜ਼ਿਆਦਾ ਨਹੀਂ ਲਾਈਦੇ। ਨਾਰਮਲੀ ਕੀ ਹੁੰਦਾ ਕਿ ਕਹਿੰਦੇ ਹੁੰਦੇ ਨਾ ਵਿਆਹ ਦਾ ਚਾਅ ਨਾ ਹੁੰਦਾ, ਬੰਦਾ ਜਿਹਨੂੰ ਭੁੱਲ ਕੇ ਸਿੱਧਾ ਵਿਆਹ ਕਰਾਉਣ ਜਾ ਵਜਦਾ ਇੰਡੀਆ। ਓਕੇ। ਤੇ ਫਿਰ ਪਾਰਟਨਰ ਵੀਜ਼ੇ ਹੀ ਜ਼ਿਆਦਾ ਲਾਈਦੇ ਨੇਗੇ। ਪਰ ਕਈ ਚੀਜ਼ਾਂ ਨੇ ਜਿਹੜੀਆਂ ਕਰੋਨਾ ਦੇ ਟਾਈਮ ਉੱਭਰ ਕੇ ਆਈਆਂ ਨੇ। ਇੱਕ ਜਿਵੇਂ ਸੈਕਸ਼ਨ 48 ਸੀਗਾ। ਸੈਕਸ਼ਨ 48 ਇੱਕ ਨਵੀਂ ਚੀਜ਼ ਨਹੀਂ ਹੈ, ਤਾਂ ਜਦੋਂ ਦਾ ਲਾਅ ਬਣਿਆ ਉਹਨਾਂ ਨੇ ਵਿੱਚ ਐਡ ਕੀਤੀ ਹੋਈ ਹੈਗੀ। ਪਰ ਇਹਦਾ ਜ਼ਿਆਦਾ ਜਿਹੜਾ ਲੋਕਾਂ ਨੂੰ ਪਤਾ ਲੱਗਿਆ ਉਹ ਇਸ ਟਾਈਮ 'ਚ ਪਤਾ ਲੱਗਿਆ ਕਿਉਂਕਿ ਆਪਾਂ ਟਰੈਵਲ ਨਹੀਂ ਕਰ ਸਕਦੇ। ਤਾਂ ਜਿਹੜੇ ਸੈਕਸ਼ਨ 48 ਤੋਂ ਪ੍ਰਭਾਵਿਤ ਲੋਕ ਸੀਗੇ, ਉਹਨਾਂ ਦਾ ਜਿਹੜਾ ਦਰਦ ਸੀ ਉਹ ਲੋਕਾਂ ਤੱਕ ਪਹੁੰਚਿਆ ਹੈਗਾ। ਈਵਨ ਪਟੀਸ਼ਨਾਂ ਵੀ ਪਈਆਂ ਨੇ
ਸੋ ਉਹ ਚੀਜ਼ ਹੁਣ ਸਾਹਮਣੇ ਆਈ ਹੈਗੀ। ਉਸੇ ਤਰੀਕੇ ਦੇ ਨਾਲ ਜਿਹੜਾ ਇਹ ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਇਹ ਵੀ ਆ ਪਿਛਲੇ 5-7 ਮਹੀਨਿਆਂ ਤੋਂ ਹੀ ਅਸੀਂ ਮਤਲਬ ਜ਼ਿਆਦਾ ਇਹਦੀਆਂ ਕੁਐਰੀਜ਼ ਆਉਣ ਲੱਗੇ ਨੇ ਜਾਂ ਆਪਾਂ ਲਾਏ ਨੇਗੇ। ਪਰ ਉਸ ਤੋਂ ਪਹਿਲਾਂ ਕੀ ਸੀਗਾ ਕਿ ਨਾਰਮਲੀ ਆਪਾਂ ਮੈਰਿਜ ਕਰਾ ਕੇ ਆਪਾਂ ਪਾਰਟਨਰ ਵੀਜ਼ੇ ਲਾ ਆਉਂਦੇ ਸੀ। ਪਰ ਗੋਰਿਆਂ ਦੇ ਵਿੱਚ ਇਹ ਬੜਾ ਚੀਜ਼ ਪ੍ਰਚਲਿਤ ਹੈ। ਉਹ ਜਿਹੜਾ ਇਹ PMV ਬੋਲਦੇ ਆ ਨੂੰ, ਉਹ ਇਸ ਵੀਜ਼ੇ ਨੂੰ ਕਾਫੀ ਯੂਜ਼ ਕਰਦੇ ਨੇਗੇ, ਕਿਉਂਕਿ ਜਿਵੇਂ ਦੂਸਰੀ ਕੰਟਰੀ ਦੇ ਵਿੱਚ ਗਏ, ਉੱਥੇ ਮਿਲੇ, ਜਦੋਂ ਵਾਪਸ ਆਏ ਲਾਤਾ ਤੇ ਟਾਈਮ ਮਿਲ ਜਾਂਦਾ ਉਹਨਾਂ ਨੂੰ। ਉਹਦੇ ਕਾਮਨ ਸੈਂਸ ਬਣਦੀ ਆ ਉਹਨਾਂ ਵਾਸਤੇ, ਤਾਂ ਬਹੁਤ ਵਧੀਆ ਚੀਜ਼ ਹੈ। ਹਾਂਜੀ ਹਾਂ, ਫਿਰ ਇੱਥੇ ਆ ਕੇ ਮੈਰਿਜ ਕਰਾ ਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਵਾਪਸ ਜਾਣ ਦੀ ਲੋੜ ਨਹੀਂ ਹੈਗੀ ਬੇਸਿਕਲੀ। ਹਾਂਜੀ ਹਾਂ, ਤੁਸੀਂ ਇੱਥੇ ਇੱਕ ਵਾਰ ਆ ਗਏ, ਕਿਉਂਕਿ ਆਪਣੇ ਕਈ ਵਾਰ ਕੀ ਹੁੰਦਾ ਕਿ ਆਪਣੇ 2-2 3-3 ਸਾਲ ਆਪਾਂ ਐਜ਼ ਅ ਫਿਆਂਸੇ ਹੀ ਉਹ ਕੱਢ ਦਿੰਦੇ ਆਂਗੇ। ਹਾਂ ਪਰ ਅੱਜ ਕੱਲ੍ਹ ਨਹੀਂ, ਉਹ ਤਾਂ ਪਹਿਲਾਂ ਹੁੰਦਾ ਸੀ, ਟਾਈਮ ਪਹਿਲਾਂ ਹੁੰਦਾ ਸੀਗਾ। ਪਰ ਹਲੇ ਵੀ ਹੈਗੀਆਂ ਇਹੋ ਜਿਹੀਆਂ ਫੈਮਿਲੀਜ਼ ਕਈ ਹੈਗੀਆਂ ਨੇ ਜਿਹੜੀਆਂ ਪ੍ਰੈਫਰ ਕਰਦੀਆਂ ਨੇ ਕਿ ਘੱਟੋ ਘੱਟ ਚਲੋ 1-2 ਸਾਲ ਦਾ ਗੈਪ ਹੋਵੇ। ਉਹਦਾ ਕਾਰਨ ਕੁਝ ਵੀ ਹੋ ਸਕਦਾ, ਪਰ ਅੱਜ ਕੱਲ੍ਹ ਤਾਂ ਉਹ ਪੰਗਾ ਪੈ ਜਾਂਦਾ ਨਾ, ਫੋਨ ਵਾਲਾ ਪੈ ਜਾਂਦਾ। 2 ਸਾਲ 'ਚ ਤੂੰ ਤੜਕ ਹੋ ਜਾਂਦੀ ਆ। ਸੌਰੀ ਗਾਇਜ਼, ਮੈਂ ਵੈਸੇ ਨਾਰਮਲ ਜੀ ਗੱਲ ਕਰ ਰਿਹਾ। ਤੂੰ ਤੜਕ ਦਾ ਵਿਆਹ ਤੋਂ ਬਾਅਦ ਵੀ ਹੁੰਦੀ ਰਹਿੰਦੀ ਹੈ, ਉਹ ਵੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਉਦੋਂ ਬਾਅਦ ਤੁਹਾਨੂੰ ਪਤਾ ਹੀ ਆ ਮਾਹੌਲ। ਨਹੀਂ, ਉਹ ਤਾਂ ਇਦਾਂ ਨਾ ਵੀ ਕਿਚਨ 'ਚ ਬੰਦਾ ਖੜਾ ਹੁੰਦਾ, ਲੜਾਈ ਹੋ ਹੀ ਜਾਂਦੀ ਹੈ, ਦੰਦ ਟੁੱਟ ਜਾਂਦਾ। ਹਾਂਜੀ ਹਾਂ, ਠੀਕ ਹੈ। ਤੇ ਇੱਕ ਮੇਰੇ ਚੱਲਦੇ ਦਿਮਾਗ 'ਚ ਗੱਲ ਆਈ ਸੀ, ਮੈਂ ਪੁੱਛ ਰਿਹਾ ਜਦੋਂ ਤੁਸੀਂ ਪਿਛਲਾ ਵੀਜ਼ਾ ਦੱਸ ਰਹੇ ਸੀਗੇ। ਹਾਂ ਸੱਚ, ਸੌਰੀ ਮੈਂ ਭੁੱਲ ਗਿਆ ਸੀ, ਮੇਰੇ ਗੱਲ ਆ ਗਈ, ਕਿਉਂਕਿ ਗੱਲਾਂ ਚੱਲਦੀਆਂ ਨਾ, ਬੰਦੇ ਦੀ ਇੱਕ ਗੱਲ ਆ ਕੇ ਫਿਰ ਜਿਵੇਂ ਅੱਗੇ ਗੱਲ ਚੱਲ ਪੈਂਦੀ ਹੋਰ ਤੇ ਹੋਰ ਉੱਪਰ ਹੋਈ ਜਾਂਦੀ ਆ। ਜਿਹੜਾ ਇਹ ਪਹਿਲਾਂ ਆਪਣੇ ਵੀਜ਼ਾ, ਜਿਹੜਾ ਪਾਰਟਨਰ ਵੀਜ਼ਾ ਆ, ਪਹਿਲਾਂ ਕਈ ਆਪਣੇ ਕਰਦੇ ਸੀ ਇੱਥੇ ਪੱਕੇ ਹੋਣ ਵਾਸਤੇ ਵਿਆਹ ਕਰਾ ਲੈਂਦੇ ਸੀਗੇ ਮੁੰਡੇ ਖਾਸ ਕਰਕੇ, ਹਨਾ ਬਈ ਵਿਆਹ ਕਰਾ ਲਿਆ, ਜਿਵੇਂ ਕਿਸੇ ਹੋਰ ਕਿਸੇ ਮਤਲਬ ਪੰਜਾਬੀ ਨਾਲ ਨਹੀਂ, ਹੋਰ ਜਿਹੜਾ ਵੀ ਬੰਦਾ ਇੱਥੇ ਪੱਕਾ ਉਹਦੇ ਨਾਲ ਵਿਆਹ ਕਰਾ ਲਿਆ ਮਤਲਬ। ਤੇ ਉਹਨਾਂ ਦਾ ਮਕਸਦ ਸਿਰਫ ਪੱਕਾ ਹੋਣਾ ਹੁੰਦਾ ਸੀਗਾ। ਤੇ ਉਸ ਤੋਂ ਬਾਅਦ ਆਪਾਂ ਦੇਖਿਆ ਵੀ ਤਲਾਕ ਵੀ ਬਹੁਤ ਹੋਏ, ਖਾਸ ਕਰਕੇ ਚਲੋ ਉਹ ਗੋਰੀਆਂ ਨਾਲ ਵਿਆਹ ਕਰਾ ਹਾਲੇ ਵੀ ਹੁੰਦੇ ਆ ਜੀ, ਹਾਲੇ ਵੀ ਹੁੰਦੇ ਹਨ। ਤੇ ਉਹਦਾ ਟਾਈਮ ਫਰੇਮ ਓਨਾ ਹੀ ਆ ਪੱਕੇ ਹੋਣ ਦਾ ਫਾਈਲ ਦਾ, ਜਾਂ ਉਹਦਾ ਉਹਨਾਂ ਨੇ ਵਧਾਇਆ? ਕਿਉਂਕਿ ਮੈਂ ਪਿੱਛੇ ਸੁਣਿਆ ਸੀ ਵੀ ਹੁਣ ਇਹਨਾਂ ਨੂੰ ਥੋੜੀ ਜਿਹੀ ਗੱਲ ਪਤਾ ਲੱਗ ਗਈ ਆ ਵੀ ਇਹ ਜਦੋਂ ਉਮਰ ਦਾ ਥੋੜਾ ਜ਼ਿਆਦਾ ਫਰਕ ਹੋਵੇ ਜਾਂ ਇਦਾਂ ਗੱਲਬਾਤ ਹੋਵੇ, ਤੇ ਉਹ ਇੰਨੀ ਛੇਤੀ ਤੁਹਾਡੀ ਫਾਈਲ ਖੁੱਲਦੀ ਨਹੀਂ ਆ, ਉਹ ਪਹਿਲਾਂ ਦੇਖਦੇ ਚੰਗੀ ਤਰ੍ਹਾਂ ਜਾਂਚਦੇ ਪਰਖਦੇ ਫਿਰ ਈਵਨ ਮੈਂ ਤੁਹਾਨੂੰ ਚਲੋ ਗੱਲਾਂ ਦੇ ਵਿੱਚ ਮੇਰੇ ਗੱਲ ਯਾਦ ਆ ਗਈ ਇੱਕ, ਸ਼ਾਇਦ ਮੈਂ ਪਹਿਲਾਂ ਵੀ ਕਦੇ ਕੀਤੀ ਹੋਵੇ। ਮੇਰੇ ਕਲਾਇੰਟ ਸੀਗੇ, ਉਹਨਾਂ ਨੇ ਇੱਦਾਂ ਹੀ ਵੀਜ਼ਾ ਲਾਇਆ ਸੀਗਾ ਤੇ ਇੱਥੇ ਗੋਰੀ ਨਾਲ ਵਿਆਹ ਕਰਾ ਕੇ ਕੀਤਾ ਸੀਗਾ ਉਹ। ਸੋ ਉਹਨਾਂ ਨੇ ਫਾਈਲ ਲਾਤੀ ਤੇ ਚਲੋ ਹੁਣ ਕਈ ਵਾਰ ਕੀ ਹੁੰਦਾ ਕਿ ਆਪਾਂ ਕਈ ਚੀਜ਼ਾਂ ਬਹੁਤੀ ਡਿਸਕਲੋਜ਼ ਨਹੀਂ ਕਰਦੇ, ਬਹੁਤਾ ਜ਼ਿਆਦਾ ਖਲਾਰਾ ਨਹੀਂ ਪਾਉਂਦੇ ਹੈਗੇ ਚੀਜ਼ਾਂ ਦਾ ਵੀ ਚਲੋ ਅਸੀਂ ਵਿਆਹ ਕਰਾ ਲਿਆ ਜਾਂ ਹੋਰ। ਵੈਸੇ ਵੀ ਵਿਆਹ ਇੱਕ ਪਰਸਨਲ ਜੀ ਚੀਜ਼ ਆ, ਬਹੁਤਾ ਜ਼ਿਆਦਾ ਕਈ ਵਾਰ ਨਹੀਂ, ਚਲੋ ਆਪਾਂ ਇੰਡੀਆ ਦੇ ਵਿੱਚ ਮੈਰਿਜ ਕਰਦੇ ਹਾਂ, ਲੋਕਾਂ ਨੂੰ ਬੁਲਾਉਂਦੇ ਆ, ਉਹ ਇੱਕ ਡਿਫਰੈਂਟ ਗੱਲ ਆ, ਬਟ ਇੱਥੋਂ ਦੇ ਕਲਚਰ ਦੇ ਹਿਸਾਬ ਨਾਲ ਇਹ ਬਹੁਤਾ ਜ਼ਿਆਦਾ ਗੋਲਾ ਨਹੀਂ ਪਾਉਂਦੇ ਹੈਗੇ। ਪਰ ਜਿਹੜਾ ਪਾਰਟਨਰ ਵੀਜ਼ਾ, ਉਹਦਾ ਇੱਕ ਆਸਪੈਕਟ ਹੁੰਦਾ ਹੈਗਾ, ਉਹਦੇ 'ਚ 4 ਚੀਜ਼ਾਂ ਦੇਖਦੇ ਨੇ ਜਦੋਂ ਆਪਾਂ ਪਾਰਟਨਰ ਵੀਜ਼ੇ ਨਾਲ ਕੋਈ ਵੀ ਆਪਾਂ ਫਾਈਲ ਲਾਉਂਦੇ ਹਾਂ। ਕਿ ਤੁਹਾਡਾ ਫਾਈਨੈਂਸ਼ੀਅਲ ਵਗੈਰਾ ਦੇਖਦੇ ਨੇ, ਸੋਸ਼ਲੀ ਦੇਖਦੇ ਹੈਗੇ ਵੀ ਤੁਹਾਡਾ ਜਾਣਦੇ ਆ ਇੱਕ ਦੂਜੇ ਨੂੰ, ਤੁਹਾਨੂੰ ਲੋਕਾਂ ਨੂੰ ਪਤਾ ਕਿ ਇਹ ਮੈਰਿਡ ਕਪਲ ਆ ਜਾਂ ਇਹ ਰਹਿੰਦੇ ਨੇ ਇਕੱਠੇ ਨਾ। ਸੋ ਉਹਨਾਂ ਨੇ ਕੀ ਕੀਤਾ ਹੋਇਆ ਸੀ, ਉਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਹੋਇਆ ਸੀ ਪਿੰਡ ਦੇ ਵਿੱਚ। ਸੋ ਇੱਥੋਂ ਆਸਟ੍ਰੇਲੀਅਨ ਜਿਹੜੀ ਗਵਰਨਮੈਂਟ, ਜਿਹੜਾ ਉਹਨਾਂ ਦਾ ਕੇਸ ਆਫਿਸਰ ਸੀਗਾ, ਉਹਨਾਂ ਨੇ ਰਿਕੁਐਸਟ ਪਾਈ ਇੰਡੀਆ ਦੇ ਵਿੱਚ ਜਿਹੜੀ ਟੀਮ ਬੈਠੀ ਸੀ ਕਿ ਇਹਨਾਂ ਦੇ ਪਿੰਡ ਜਾ ਕੇ ਆਓ, ਪਤਾ ਕਰਕੇ ਆਓ ਵੀ ਇਹਨਾਂ ਨੇ ਦੱਸਿਆ ਹੋਇਆ ਹੈ ਕਿ ਨਹੀਂ ਇਹ ਮੈਰਿਡ ਨੇ। ਉਹ ਜਦੋਂ ਪਿੰਡ ਗਏ, ਉੱਥੇ ਪਿੰਡ ਦੇ ਸਰਪੰਚ ਨੂੰ ਮਿਲੇ ਜਾ ਕੇ, ਨਾ ਤਾਂ ਸਰਪੰਚ ਨੂੰ ਪਤਾ ਸੀ ਨਾ ਗਵਾਂਢੀਆਂ ਨੂੰ ਪਤਾ ਸੀ। ਤੇ ਈਵਨ ਘਰ ਦੇ ਜਦੋਂ ਗਏ, ਹੁਣ ਕਈ ਵਾਰ ਬੰਦਾ ਘਬਰਾਹਟ ਦੇ ਵਿੱਚ ਜਾਂ ਘਬਰਾ ਜਾਂਦਾ ਜਦੋਂ ਕੋਈ ਬੰਦਾ ਮਿਲਦਾ, ਇੱਕ ਵਾਰ ਇੱਦਾਂ ਕੋਈ ਅਫੀਸ਼ੀਅਲ ਜਾਵੇ ਵੀ ਪਤਾ ਨਹੀਂ ਕੀ ਗੱਲ ਹੋਈ ਹਾਂ। ਸੋ ਉਹਨਾਂ ਨੇ ਜਦੋਂ ਜਾ ਕੇ ਪੁੱਛਿਆ ਤੇ ਮਾਤਾ ਜੀ ਨੂੰ ਕਿ ਤੁਹਾਡਾ ਬੇਟਾ ਆਸਟ੍ਰੇਲੀਆ 'ਚ ਰਹਿੰਦਾ, ਕਹਿੰਦੇ ਹਾਂਜੀ ਰਹਿੰਦਾ, ਕਿ ਉਹ ਵਿਆਹ ਹੋਇਆ? ਉਹ ਡਰ ਗਏ ਵੀ ਪਤਾ ਨਹੀਂ ਕੀ ਇੱਦਾਂ ਦੀ ਗੱਲ ਹੋਈ ਹੋਣੀ ਆ। ਉਹ ਕਹਿੰਦੇ ਜੀ ਨਹੀਂ, ਵਿਆਹ ਨਹੀਂ ਹੋਇਆ। ਗੱਲ ਇੱਕ ਨਾਰਮਲ ਜੀ ਆਪਾਂ ਸੁਭਾਵਿਕ ਤੌਰ ਤੇ ਦੇਖਿਆ ਜਾਵੇ ਇੱਦਾਂ ਹੋ ਜਾਂਦੀ ਹੈ, ਹਨਾ। ਸੋ ਜਦੋਂ ਉਹਨਾਂ ਨੇ ਇਹ ਗੱਲਬਾਤ ਕੀਤੀ ਤੇ ਬਾਅਦ 'ਚ ਗੱਲਾਂ ਬਾਤਾਂ, ਚਲੋ ਉਹਨਾਂ ਨੇ ਆ ਕੇ ਦੱਸਿਆ ਵੀ ਇੱਦਾਂ ਉਹਨਾਂ ਨੇ ਫਾਈਲ ਲਾਈ, ਫਿਰ ਉਹਨਾਂ ਨੂੰ ਲੱਗਿਆ ਵੀ ਨਹੀਂ ਇਹ ਠੀਕ ਹੈ, ਇਹ ਸਾਡੇ ਮੁੰਡੇ ਦੇ ਹੱਕ ਦੀ ਗੱਲ ਹੀ ਹੈ। ਫਿਰ ਉਹਨਾਂ ਨੇ ਦੱਸਿਆ, ਦਿਖਾਇਆ ਵੀ ਹਾਂਜੀ ਸਾਨੂੰ ਪਤਾ ਆ, ਉਹਦੀ ਫੋਟੋ ਹੈ ਕੁੜੀ ਦੀ, ਹੈ ਨਾ, ਇਹ ਉਹ ਚਲੋ ਦੱਸਤਾ ਉਹਨਾਂ ਨੇ। ਪਰ ਉਹ ਵੀਜ਼ਾ ਉਹਨਾਂ ਨੇ ਇਹਨਾਂ ਚੀਜ਼ਾਂ ਕਰਕੇ ਰਿਫਿਊਜ਼ ਕਰਤਾ ਸੀ। ਵੀ ਸ਼ੱਕ ਦੇ ਦਾਇਰੇ 'ਚ ਆ ਗਈ ਗੱਲ। ਸ਼ੱਕ ਦੇ ਦਾਇਰੇ 'ਚ ਆ ਗਈ ਗੱਲ ਵੀ ਤੁਹਾਡੇ ਗਵਾਂਢੀਆਂ ਨੂੰ ਨਹੀਂ ਪਤਾ, ਈਵਨ ਤੁਹਾਡੀ ਮਦਰ ਨੇ ਵੀ ਸਾਨੂੰ ਮਨਾ ਕਰਤਾ ਸੀਗਾ। ਸੋ ਉਹ ਸਾਰੀਆਂ ਚੀਜ਼ਾਂ ਨੂੰ ਇਹ ਦੇਖਦੇ ਨੇਗੇ। ਈਵਨ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, ਜਿਹੜਾ ਸੋਸ਼ਲ ਮੀਡੀਆ ਅੱਜ ਕੱਲ੍ਹ ਕਾਫੀ ਚੱਲ ਰਿਹਾ, ਭਾਵੇਂ ਆਪਾਂ ਜਾਣੇ ਅਣਜਾਣੇ 'ਚ ਕਹਿ ਲਓ ਜਾਂ ਕਈ ਵਾਰ ਕੋਈ ਗੱਲ ਇੱਦਾਂ ਦੀ ਹੋ ਜਾਂਦੀ ਹੈ, ਆਪਾਂ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਸਟੇਟਸ ਪਾਉਂਦੇ ਹਾਂ ਕਿ ਅਸੀਂ ਮੈਰਿਡ ਹਾਂ ਜਾਂ ਸਿੰਗਲ ਹਾਂ। ਸੋ ਮੇਰੀ ਇੱਕ ਗੁਜ਼ਾਰਿਸ਼ ਹੈ, ਜਿਹੜੇ ਮੇਰੇ ਭੈਣ ਭਰਾ ਜਦੋਂ ਉਹ ਆਪਣਾ ਸਟੇਟਸ ਨੇ ਜਦੋਂ ਵਿਆਹ ਜਾਂਦੇ ਨੇ ਤਾਂ ਉਹਨੂੰ ਚੇਂਜ ਕਰ ਲਿਆ ਕਰੋ, ਕਿਉਂਕਿ ਕਈ ਵਾਰ ਮੈਂ 1-2 ਵਾਰ ਦੇਖਿਆ ਸਾਡੇ ਪੁਰਾਣੇ 1-2 ਸਾਡੇ ਭੈਣ ਭਰਾ ਸਾਡੇ ਹਾਣ ਦੇ ਹੈਗੇ ਨੇ, ਉਹ 10-10 ਸਾਲ ਬਾਅਦ ਆਪਣਾ ਸਟੇਟਸ ਅਪਡੇਟ ਕਰਦੇ ਆ ਕਿ ਅਸੀਂ ਮੈਰਿਜ ਹੋ ਗਈ ਸਾਡੀ, ਹੈ ਨਾ। ਉਹ ਆਉਂਦਾ ਨਾ ਉਹਦੇ ਤੇ ਨੋਟੀਫਿਕੇਸ਼ਨ ਆ ਜਾਂਦੀ ਹੈ ਫੇਸਬੁੱਕ ਤੇ, ਗੋਟ ਮੈਰਿਡ। ਉਹ ਫਿਰ ਉਹਨਾਂ ਨੂੰ ਦੇਈਦਾ ਵੀ ਚਲੋ 10 ਸਾਲਾਂ ਬਾਅਦ ਤੁਸੀਂ ਕੀਤਾ ਅਪਡੇਟ, ਪਰ ਕੀਤਾ। ਪਰ ਇਹ ਚੀਜ਼ਾਂ ਦੇਖਦੀ ਹੈ ਸਰਕਾਰ, ਮਤਲਬ ਜਦੋਂ ਕੋਈ ਜਿਹੜਾ ਕੇਸ ਆਫਿਸਰ ਹੈ, ਕਿਉਂਕਿ ਉਹਨਾਂ ਨੇ ਇਹ ਦੇਖਣਾ ਕਿ ਸੋਸ਼ਲੀ ਤੁਹਾਡਾ ਜਿਹੜਾ ਇਹ ਰਿਲੇਸ਼ਨ ਹੈਗਾ ਇਹ ਰੈਕੋਗਨਾਈਜ਼ ਹੈਗਾ ਕਿ ਨਹੀਂ। ਬਿਲਕੁਲ ਹੀ ਹੈ। ਸੋ ਉਹ ਚੀਜ਼ ਵੀ ਮੈਟਰ ਕਰਦੀ ਹੈਗੀ। ਸੋ ਉਹ ਚੀਜ਼ਾਂ ਨੂੰ ਵੀ ਦੇਖਦੇ ਨੇ ਉਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਪਾਰਟਨਰ ਵੀਜ਼ੇ ਦੀ ਫਾਈਲ ਪਾਉਣੀ ਹੈ, ਤਾਂ ਇਹਨਾਂ ਚੀਜ਼ਾਂ ਦੀ ਵੀ ਮਤਲਬ ਅਪ ਟੂ ਡੇਟ ਆਪਣੀ ਰੱਖੋ। ਕਿਸੇ ਵੀ ਸੋਸ਼ਲ ਮੀਡੀਆ ਦੇ ਉੱਤੇ ਤੁਹਾਡਾ ਅਕਾਊਂਟ ਹੈ, ਦੋਵੇਂ ਪਾਰਟਨਰਸ ਦਾ ਉਹਨੂੰ ਅਪ ਟੂ ਡੇਟ ਰੱਖੋ, ਕਿਉਂਕਿ
ਅੱਜ ਕੱਲ੍ਹ ਇਹਨਾਂ ਚੀਜ਼ਾਂ ਦਾ ਵੀ ਐਨਾਲਿਸਿਸ ਹੁੰਦਾ, ਇਹਨਾਂ ਚੀਜ਼ਾਂ ਦੇ ਵੀ ਉਹ ਆਬਜ਼ਰਵੇਸ਼ਨ ਕਰਦੇ ਨੇ। ਹੋ ਸਕਦਾ ਤੁਹਾਨੂੰ ਕਦੇ ਉਹ ਦੁਬਾਰੇ ਪੁੱਛ ਵੀ ਲੈਣ ਕਿ ਤੁਸੀਂ ਅਪਡੇਟ ਨਹੀਂ ਕੀਤਾ ਹੋਇਆ ਜਾਂ ਤੁਹਾਡਾ ਸੋਸ਼ਲੀ ਸਾਨੂੰ ਲੱਗਦਾ ਹੈ ਵੀ ਰੈਕੋਗਨਾਈਜ਼ ਨਹੀਂ ਹੈਗਾ, ਤਾਂ ਤੁਸੀਂ ਉਹਨੂੰ ਐਕਸਪਲੇਨ ਕਰ ਸਕਦੇ ਹੋ। ਪਰ ਬਿਹਤਰੀ ਇਸੇ ਚੀਜ਼ ਦੇ ਵਿੱਚ ਆ ਕਿ ਤੁਹਾਡਾ ਟਾਈਮ ਨਾ ਵੇਸਟ ਹੋਵੇ ਜਾਂ ਤੁਹਾਨੂੰ ਕੋਈ ਕਿਸੇ ਚੀਜ਼ ਨੂੰ ਜਸਟੀਫਾਈ ਨਾ ਕਰਨਾ ਪਵੇ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ। ਨਾਲੇ ਉਹ ਗੱਲਾਂ ਬਾਤਾਂ ਆਈਆਂ ਗਈਆਂ ਨਾ, ਹੁਣ ਜਦੋਂ ਪਹਿਲਾਂ ਬੰਦੇ 2 ਮਹੀਨਿਆਂ 'ਚ ਫਾਈਲ ਆਪਣੀ ਫਾਈਲ ਖੁੱਲ੍ਹ ਜਾਂਦੀ ਸੀ ਤੇ PR ਆ ਜਾਂਦੀ ਸੀ, ਜਦੋਂ ਮਤਲਬ ਮੈਰਿਜ ਕੇਸ ਪਾਰਟਨਰ ਵੀਜ਼ਾ ਪੈਂਦਾ ਹੁੰਦਾ ਸੀਗਾ। ਹਾਂਜੀ, ਪਰ ਇਹ ਮੈਂ ਤੁਹਾਡੇ ਹੁਣ ਪਿਛਲੇ ਸਵਾਲ ਵੱਲ ਦੁਬਾਰੇ ਜਾਊਂਗਾ ਕਿ ਆਹ ਸਾਲ ਜਿਹੜਾ ਚੱਲ ਰਿਹਾ, ਜਿਹੜਾ ਫਾਈਨੈਂਸ਼ੀਅਲ ਈਅਰ ਹੁਣ ਚੱਲ ਰਿਹਾ ਹੈਗਾ, ਜੁਲਾਈ ਤੋਂ ਲੈ ਕੇ ਜੂਨ ਤੱਕ ਜਿਹੜਾ ਹੁੰਦਾ ਆਪਣਾ, ਇਹਦੇ ਵਿੱਚ ਜਿਹੜੇ ਪਾਰਟਨਰ ਵੀਜ਼ਾਸ ਨੇ ਬੜੀ ਜਲਦੀ ਖੁੱਲ੍ਹੇ ਨੇਗੇ। ਆਪਾਂ ਹਰ ਵਾਰ ਮੈਨੂੰ ਲੱਗਦਾ ਕਾਫੀ ਵਾਰ ਇਸ ਬਾਰੇ ਗੱਲ ਵੀ ਕੀਤੀ ਆ ਕਿ ਕਾਫੀ ਨੰਬਰਸ ਨੇ, 3-3 4-4 ਮਹੀਨਿਆਂ ਦੇ ਵਿੱਚ ਜਿਹੜੀਆਂ ਫਾਈਲਾਂ ਨੇ ਉਹ ਖੁੱਲ੍ਹ ਰਹੀਆਂ ਨੇ, ਫਰਦਰ ਡਾਕੂਮੈਂਟ ਮੰਗ ਰਹੇ ਨੇ ਜਾਂ ਕੋਈ ਉਹਨਾਂ ਦੀ ਕੁਐਰੀ ਹੈ ਕੋਈ ਉਹ ਪੂਰੀ ਕਰ ਰਹੇ ਨੇਗੇ। ਸੋ ਅਗਰ ਤੁਸੀਂ ਇੱਥੇ ਫਾਈਲ, ਗੁੱਡ ਟਾਈਮ ਹੈ ਫਾਈਲ ਲਾਉਣ ਦਾ, ਕਿਉਂਕਿ ਇਸ ਸਾਲ ਦੇ ਹੁਣ 1.5-2 ਮਹੀਨੇ ਰਹਿ ਗਏ, ਉਸ ਤੋਂ ਬਾਅਦ ਨਵਾਂ ਕੋਟਾ ਸਟਾਰਟ ਕਰਨਾ। ਸੋ ਉਹਦੇ ਵਿੱਚ ਫਿਰ ਫਾਈਲਾਂ ਅੱਗੇ ਪ੍ਰੋਸੈਸ ਕਰਨਗੇ। ਜੀ। ਤੇ ਭੰਗੂ ਸਾਹਿਬ ਮਾਫੀ ਚਾਹੁੰਦਾ, ਮਿੰਟ ਰਹਿ ਗਏ 2-4। ਅੱਛਾ ਜੀ। ਤੇ ਤੁਸੀਂ ਹੁਣ ਜਿਹੜਾ ਪੇਪਰ ਪਿਆ ਤੇ ਨਿਗਾਹ ਮਾਰੋ, ਕੋਈ ਹੋਰ ਜ਼ਰੂਰੀ ਗੱਲ ਕਰਨ ਵਾਲੀ ਤਾਂ ਆਪਾਂ ਮਿੰਟ 5 ਵੀ ਲੈ ਲਾਂਗੇ। ਤੇ ਦੱਸੋ ਇਹ 'ਚ ਹੋਰ ਕਿਹੜੇ ਬਾਰੇ ਆਪਾਂ ਕਾਹਦੇ ਬਾਰੇ ਗੱਲ ਇਹਦੇ ਵਿੱਚੋਂ ਇੱਕ ਚੀਜ਼, ਕਿਉਂਕਿ ਮੈਨੂੰ ਪਤਾ ਗੱਲਾਂ ਬਾਤਾਂ ਹੋਰ ਵੀ ਕਾਫੀ ਕਰਨ ਵਾਲੀਆਂ ਸੀਗੀਆਂ, ਪਰ ਅੱਧਾ ਘੰਟਾ ਪਤਾ ਨਹੀਂ ਲੱਗਾ ਵੀ ਕਦੋਂ ਫੁਰ ਹੋ ਗਿਆ। ਜੀ ਬਿਲਕੁਲ। ਇੱਕ ਚੀਜ਼ ਜਿਹੜੀ ਮੈਂ ਕਹੂੰਗਾ ਕਿ ਆਪਾਂ ਪ੍ਰੋਸਪੈਕਟਿਵ ਮੈਰਿਜ ਵੀਜ਼ੇ ਬਾਰੇ ਗੱਲ ਕਰਦੇ ਸੀ, ਇਹਦਾ ਇੱਕ ਫਾਇਦਾ ਜਿਹੜਾ ਇਹ ਆ ਕਿ ਅਗਰ ਤੁਸੀਂ ਇਹ ਵੀਜ਼ਾ ਲਾ ਦਿੰਦੇ ਹੋਗੇ ਤਾਂ ਤੁਸੀਂ ਇੱਕ ਵਾਰ ਲਾਈਨ ਦੇ ਵਿੱਚ ਲੱਗ ਜਾਂਦੇ ਹੋ। ਮੰਨ ਲਓ ਅਕਤੂਬਰ, ਨਵੰਬਰ ਜਾਂ ਦਸੰਬਰ ਦੇ ਵਿੱਚ ਜਾਂ ਈਵਨ ਜਨਵਰੀ 'ਚ ਬਾਰਡਰ ਖੁੱਲ੍ਹ ਜਾਂਦਾ, ਤੁਸੀਂ ਟਿਕਟ ਕਟਾਉਂਦੇ ਹੋ ਤੇ ਇੰਡੀਆ ਚਲੇ ਜਾਂਦੇ ਹੋ, ਉੱਥੇ ਜਾ ਕੇ ਵਿਆਹ ਕਰਾ ਲੈਂਦੇ ਹੋ। ਉਸ ਤੋਂ ਬਾਅਦ ਤੁਸੀਂ ਹੁਣ ਉਸ ਜਿਹੜਾ ਰਿਲੇਸ਼ਨ ਹੈ ਉਹਦੀ ਇੱਕ ਲੀਗਲ ਡੈਫੀਨੇਸ਼ਨ ਚੇਂਜ ਹੋ ਗਈ, ਹੁਣ ਤੁਸੀਂ ਮੈਰਿਡ ਕਪਲ ਹੋ ਗਏ। ਤੇ ਮੈਰਿਡ ਕਪਲ ਆ ਜਿਹੜਾ ਉਹ ਇਹ ਵੀਜ਼ਾ ਨਹੀਂ ਪਾ ਸਕਦਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਉਹਨਾਂ ਨੂੰ ਪਾਰਟਨਰ ਵੀਜ਼ਾ ਪਾਉਣਾ ਪੈਂਦਾ। ਸੋ ਗੁੱਡ ਜਿਹੜੀ ਨਿਊਜ਼ ਆ ਉਹ ਇਹ ਹੈ ਕਿ ਤੁਸੀਂ ਜਿਹੜਾ ਇਹ ਵੀਜ਼ਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਇਹਨੂੰ ਤੁਸੀਂ ਕਨਵਰਟ ਕਰ ਸਕਦੇ ਹੋ ਇਸੇ ਐਪਲੀਕੇਸ਼ਨ ਨੂੰ। ਫਿਰ ਉਹ ਟਾਈਮ ਮਤਲਬ ਜਿਹੜਾ ਉਹਨਾਂ ਐਪਲੀਕੇਸ਼ਨ ਲੱਗੀ ਹੋਈ ਆ ਉਹ ਮਤਲਬ ਲਾਈਨ ਉਹ ਲਾਈਨ ਟੁੱਟਦੀ ਨਹੀਂ, ਉਹ ਉਹਨਾਂ ਕੋਲ ਸੇਫ ਰਹੂਗੀ ਉਹ ਜਗ੍ਹਾ ਉਹਨਾਂ ਦੀ। ਸੋ ਇਸ ਕਰਕੇ ਇਹ ਜ਼ਿਆਦਾ ਇੰਪੋਰਟੈਂਟ ਆ ਕਿ ਤੁਸੀਂ ਹੁਣ ਤੋਂ ਹੀ ਲਾਈਨ ਦੇ ਵਿੱਚ ਲੱਗ ਜਾਓਗੇ। ਜਦੋਂ ਵੀ ਤੁਹਾਡੀ ਮੈਰਿਜ ਹੁੰਦੀ ਆ, ਭਾਵੇਂ ਉਹ ਤੁਹਾਡੇ ਫਿਆਂਸੇ ਇੱਥੇ ਆ ਕੇ ਕਰ ਲੈਂਦੇ ਆ ਜਾਂ ਤੁਸੀਂ ਉੱਥੇ ਜਾ ਕੇ ਕਰਾ ਲੈਂਦੇ ਹੋ, ਤਾਂ ਉਸੇ ਟਾਈਮ ਜਿਹੜੀ ਆ ਤੁਸੀਂ ਜਿਹੜੀ ਫਾਈਲ ਆ ਉਹਨੂੰ ਕਨਵਰਟ ਕਰ ਸਕਦੇ ਹੋਗੇ ਆਪਣੇ। ਅਗਰ ਇੱਥੇ ਆ ਜਾਓਗੇ ਤਾਂ ਪਾਰਟਨਰ ਵੀਜ਼ਾ ਲਾ ਦੋਗੇ, ਅਗਰ ਉੱਥੇ ਜਾ ਕੇ ਮੈਰਿਜ ਹੋ ਗਈ ਤਾਂ ਆਫਸ਼ੋਰ ਜਿਹੜੀ ਪਾਰਟਨਰ ਵੀਜ਼ਾ ਦੀ ਫਾਈਲ ਆ ਉਹਦੇ ਵਿੱਚ ਤੁਸੀਂ ਉਹਨੂੰ ਕਨਵਰਟ ਕਰ ਸਕਦੇ ਹੋ। ਸੋ ਇਹ ਇੱਕ ਗੁੱਡ ਇਹਦੀ ਮਤਲਬ ਕਹਿ ਲਓ ਕਰੈਕਟਰਿਸਟਿਕ ਹੈ ਵੀਜ਼ੇ ਦੀ, ਜਿਹੜੀ ਆਪਣੇ ਜਿਹੜੇ ਦਰਸ਼ਕ ਨੇ, ਕੋਈ ਵੀ ਭੈਣ ਭਰਾ ਨੂੰ ਯੂਜ਼ ਕਰ ਸਕਦੇ ਨੇ ਬੇਸਿਕਲੀ। ਠੀਕ। ਤੇ ਗੁਰਪ੍ਰੀਤ ਸਿੰਘ ਹੋਣੀ ਕਹਿ ਰਹੇ ਕਿ ਬਹੁਤ ਵਧੀਆ ਪ੍ਰੋਗਰਾਮ, ਥੈਂਕ ਯੂ ਵੀਰ ਜੀ। ਬਲਕਰਨ ਸਿੰਘ ਖੋਸਾ ਉਹਨਾਂ ਦਾ ਕਮੈਂਟ ਹੈ, ਸਰ BSc ਐਕਸਟੈਂਸ਼ਨ ਪਈ ਹੋਈ ਆ ਵਿਦ ਸਪਾਊਸ ਐਂਡ ਸਪਾਊਸ ਇੰਡੀਆ ਹੈ ਔਰ 12 ਮਹੀਨੇ ਹੋ ਗਏ ਆ ਜੀ, ਹੋਰ ਕਿੰਨਾ ਟਾਈਮ ਲੱਗ ਸਕਦਾ? ਟਾਈਮ ਟੂ ਬੀ ਕੁਆਇਟ ਓਨੈਸਟ ਇਹ ਬੜਾ ਕਹਿ ਲਓ ਵੀ ਤੁਹਾਡਾ ਕੁਐਸਚਨ, ਸਾਡੇ ਆਪਣੇ 1-2 ਕਲਾਇੰਟ ਨੇ ਜਿਨ੍ਹਾਂ ਦੇ 12 ਮਹੀਨੇ ਤੋਂ ਉੱਤੇ ਸਬਸੀਕੁਐਂਟ ਐਂਟਰੈਂਟ ਦੀਆਂ ਫਾਈਲਾਂ ਨੂੰ ਲੱਗਿਆ ਨੂੰ ਹੋ ਗਿਆ, ਤੇ ਉਹਨਾਂ ਦਾ ਹਾਲੇ ਤੱਕ ਕੋਈ ਥਾਂ ਪਤਾ ਨਹੀਂ ਹੈਗਾ। ਟਾਈਮ ਮੈਂ ਤੁਹਾਨੂੰ ਐਗਜ਼ੈਕਟਲੀ ਨਹੀਂ ਦੱਸ ਸਕਦਾ ਕਿ ਕਿੰਨਾ ਲੱਗੂਗਾ, ਪਰ ਇਹ ਕਰ ਸਕਦੇ ਹੋ ਕਿ ਤੁਸੀਂ ਉਹਨਾਂ ਨੂੰ ਈਮੇਲ ਵਗੈਰਾ ਕਰ ਦਿਓ, ਇੱਕ GFU ਕਰਕੇ ਹੁੰਦੀ ਆ, ਉਹਦੇ ਥਰੂ ਹੀ ਉਹਨਾਂ ਨੂੰ ਔਨਲਾਈਨ ਕੁਐਰੀ ਪਾ ਦਿਓ, ਈਮੇਲ ਕਰ ਦਿਓ। ਹੋ ਸਕਦਾ ਕਿ ਤੁਹਾਡੀ ਫਾਈਲ ਨੂੰ ਉਹ ਜਲਦੀ ਹਿਲਾ ਦੇਣ। ਬਾਕੀ ਕੋਈ ਇਹਦਾ ਕੋਈ ਸਰਟਨ ਜਾਂ ਸੈੱਟ ਟਾਈਮ ਫਰੇਮ ਨਹੀਂ ਹੈਗਾ ਕਿ ਉਹ ਕਿੰਨੇ ਟਾਈਮ ਦੇ ਵਿੱਚ ਵੀਜ਼ਾ ਦੇਣਗੇ। ਅਗਰ ਕੋਈ ਐਮਰਜੈਂਸੀ ਹੈ ਤਾਂ ਉਹਨਾਂ ਨੂੰ ਤੁਸੀਂ ਆਪਣੇ ਹਾਲਾਤ ਦੱਸ ਕੇ ਅਗਰ ਈਮੇਲ ਪਾ ਦਿੰਦੇ ਹੋਗੇ ਤਾਂ ਉਹ 'ਤੇ ਹੋ ਸਕਦਾ, ਜਾਂ ਕਹਿ ਲਓ ਕਿ 1-2 ਵਾਰ ਸਾਡੇ ਪਿੱਛੇ ਜੇ ਇਹਨਾਂ ਨੇ ਕੀਤਾ ਕਿ 1-2 ਫਾਈਲਾਂ ਨੂੰ ਉਹਨਾਂ ਨੇ ਓਪਨ ਕਰਤਾ ਸੀ ਤੇ ਉਹਨਾਂ ਦੇ ਡਿਸੀਜ਼ਨ ਲੈ ਲਏ ਸੀ। ਸੋ ਇਸ ਹਾਲਾਤ ਦੇ ਵਿੱਚ ਤੁਸੀਂ ਇਹੀ ਕਰ ਸਕਦੇ ਹੋ, ਅਦਰਵਾਈਜ਼ ਤਾਂ ਵੇਟ ਹੀ ਕਰਨੀ ਪੈਣੀ। ਜੀ, ਥੈਂਕ ਯੂ। ਅਮਰਦੀਪ ਮਲਿਕ ਜੀ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਮਲਿਕ ਸਾਹਿਬ, ਤੁਸੀਂ ਟਾਈਮ ਟੂ ਟਾਈਮ ਕੱਢ ਕੇ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ਧੰਨਵਾਦ। ਤੇ ਚਲਿਏ ਫਿਰ। ਜੀ ਬਿਲਕੁਲ। ਹਾਂਜੀ, ਤੇ ਦੋਸਤੋ ਇਹ ਸੀਗਾ ਆਪਣਾ ਅੱਜ ਦਾ ਪ੍ਰੋਗਰਾਮ, ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਜਿੱਦਾਂ ਕਿ ਮੈਂ ਅਕਸਰ ਹੀ ਕਹਿਣਾ ਹੁੰਦਾ ਕਿ ਪਲੀਜ਼ ਸ਼ੇਅਰ ਕਰ ਦਿਆ ਕਰੋ, ਜੇ ਨਹੀਂ ਵੀ ਸ਼ੇਅਰ ਕਰਨਾ ਕੋਈ ਗੱਲ ਨਹੀਂ, ਉੱਦਾਂ ਵੈਸੇ ਲਿੰਕ ਭੇਜ ਦਿਆ ਕਰੋ WhatsApp 'ਤੇ, ਮੈਸੇਂਜਰ, ਤੇ ਮੇਰੇ ਖਿਆਲ 'ਚ ਹੋਰ ਵੀ ਕਈ ਸਾਧਨ ਹੁੰਦੇ ਆ ਲਿੰਕ ਭੇਜਣ ਦੇ। ਤੇ ਜਿਹੜੀ ਆਪਾਂ ਕਰੋਨਾ ਵਾਲੀ ਗੱਲਬਾਤ ਕਰ ਰਹੇ ਸੀ ਉਹ ਚਲੋ ਖੈਰ ਇਹ ਟਾਈਮ ਵੀ ਗਿਆ, ਹੋਰ 1-2 ਮਹੀਨੇ ਤੱਕ ਸਾਰਾ ਕੁਝ ਠੀਕ ਹੋ ਜਾਣਾ ਆ। ਬਸ ਲੋੜ ਹੈਗੀ ਕਿ ਆਪਾਂ ਥੋੜ੍ਹੇ ਜਿਹੇ ਪੋਜ਼ਿਟਿਵ ਰਹੀਏ ਤੇ ਬਾਕੀ ਸਾਰਾ ਕੁਝ ਖੁੱਲ੍ਹ ਜਾਣਾ ਹੈ। ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਜਾਣਾ ਕਿਤੇ ਨਹੀਂ। ਅਗਲਾ ਪ੍ਰੋਗਰਾਮ ਲੈ ਕੇ ਦਿਲਜੀਤ ਜੀ ਤੇ ਦੇਵ ਸਾਹਿਬ ਆ ਰਹੇ ਨੇ, ਸਾਡੇ ਮਸਲੇ ਸਾਡੇ ਹੱਲ। ਸੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਮਿਲਦੇ ਹਾਂ ਜੀ ਅਗਲੇ ਬੁੱਧਵਾਰ ਫਿਰ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।